ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਵਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਬਰਾੜ, ਫਰੈਜ਼ਨੋ, ਐਂਟੀਲੋਪ, ਰਕਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਪਿਛਲੇ ਮੰਗਲਵਾਰ ਕੱਲ ਜਾਣੀ ਕਿ ਕੱਲ ਕਈ ਸਟੇਟਾਂ ਦੇ ਵਿੱਚ ਪ੍ਰਾਇਮਰੀ ਇਲੈਕਸ਼ਨਸ ਹੋਈਆਂ ਸੀਆਂ। ਕੈਂਸਸ, ਮਿਸ਼ੀਗਨ, ਮਿਜ਼ੋਰੀ, ਐਰੀਜ਼ੋਨਾ ਤੇ ਵਾਸ਼ਿੰਗਟਨ ਦੇ ਵਿੱਚ, ਤੇ ਉਹਨਾਂ ਦੇ ਰਿਜ਼ਲਟ ਆਣੇ ਸ਼ੁਰੂ ਹੋਏ ਹੈਗੇ ਆ। ਕੈਂਸਸ ਦੇ ਵਿੱਚ ਵੋਟਰਸ ਨੇ ਅਬੋਰਸ਼ਨ ਰਾਈਟ ਐਕਟਿਵਿਸਟਸ ਜੋ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੈਗਾ। ਜੋ ਸੁਪਰੀਮ ਕੋਰਟ ਦਾ ਡਿਸੀਜਨ ਰੂ ਵਰਸਸ ਵੇਡ ਦਾ ਸੀ, ਦੇਖਿਆ ਜਾਵੇ ਤੇ ਉਸ ਦੇ ਉਲਟ ਦਿੱਤਾ ਹੈਗਾ। ਇਸੇ ਤਰ੍ਹਾਂ ਮਿਸ਼ੀਗਨ ਦੇ ਵਿੱਚ ਇੱਕ ਜੋ ਰਿਪਬਲਿਕਨ ਕਾਂਗਰਸਮੈਨ ਸੀ, 10 ਰਿਪਬਲਿਕਨ ਕਾਂਗਰਸਮੈਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚ ਕਰਨ ਦੇ ਲਈ ਵੋਟ ਪਾਈ ਸੀ। ਉਹਨਾਂ ਦੇ ਵਿੱਚੋਂ ਦੂਜੇ ਰਿਪਬਲਿਕਨ ਹੋ ਗਿਆ ਜਿਨ੍ਹਾਂ ਨੂੰ ਵੋਟਾਂ ਦੇ ਵਿੱਚ ਹਾਰ ਦਾ ਮੂੰਹ ਖਾਣਾ ਪਿਆ ਹੈਗਾ ਆ। ਤੇ ਮਜ਼ੂਰੀ ਦੇ ਵਿੱਚ ਜੋ ਰਹਿ ਚੁੱਕੇ ਗਵਰਨਰ ਆ ਉਹ ਵਾਪਸ ਨਹੀਂ ਆ ਸਕੇ ਹੈਗੇ। ਐਰੀਜ਼ੋਨਾ ਦੇ ਵਿੱਚ ਇੱਕ ਜੋ ਸੈਕਟਰੀ ਆਫ ਸਟੇਟ ਦੀ ਪੋਜੀਸ਼ਨ ਦੇ ਲਈ ਪਰਸਨ ਲੜ ਰਿਹਾ ਸੀ, ਮਾਰਕ ਫਿੰਚਮੈਨ, ਉਹਨਾਂ ਨੇ ਦੁਬਾਰਾ ਕਿ ਫਿਰ ਇਲੈਕਸ਼ਨ ਜਿੱਤ ਲਈ ਆ। ਸੋ ਤੈਨੂੰ ਦੱਸਦੀ ਜਾਈਏ ਇਹ ਉਹੀ ਪਰਸਨ ਆ ਜਿਸ ਨੇ ਕਿਹਾ ਸੀ ਵੀ ਜੋ ਵੋਟਾਂ ਆ ਉਹ ਸਹੀ ਨਹੀਂ ਹੈਗੀਆਂ, ਕਾਊਂਟ ਹੋਈਆਂ ਹੈਗੀਆਂ। ਸੋ ਇੱਕ ਤਰ੍ਹਾਂ ਨਾਲ ਉਹ ਜੋ ਇਲੈਕਸ਼ਨ ਦੇ ਰਿਜ਼ਲਟ ਸੀ ਉਹਨਾਂ ਨੂੰ ਡਿਨਾਈ ਕਰਦਾ ਸੀ। ਸੋ ਇਹ ਫਾਲਸ ਕਲੇਮ ਕੀਤੇ ਸੀ ਲਾਸਟ ਇਲੈਕਸ਼ਨ ਦੇ ਵਿੱਚ, ਪਰ ਜਿੰਨੇ ਕੁ ਰਿਜ਼ਲਟ ਆਏ ਆ ਉਹਨਾਂ ਦੇ ਮੁਤਾਬਕ ਉਹ ਇੱਥੋਂ ਸੈਕਟਰੀ ਆਫ ਸਟੇਟ ਦੀ ਪੋਜੀਸ਼ਨ ਜਿੱਤਦੇ ਨਜ਼ਰ ਆ ਰਹੇ। ਜੀ ਹੁਣ ਇਹ ਦੇਖਣਾ ਹੋਊਗਾ ਵੀ ਕੀ ਇਸ ਇਲੈਕਸ਼ਨ ਨੂੰ ਵੀ ਉਹ ਫਾਲਸ ਕਹਿਣਗੇ, ਕਿਉਂਕਿ ਉਹ ਆਪ ਹੁਣ ਜਿਹੜੇ ਇਸ ਦੇ ਵਿੱਚ ਜਿੱਤ ਗਏ ਆ। ਅਗਲੀ ਜਿਹੜੀ ਇਸ ਦੇ ਵਿੱਚ ਇਹ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਜਿਹੜੀ ਸਭ ਤੋਂ ਪਹਿਲੀ ਜਿਹੜੀ ਗੱਲ ਸੀ ਅਬੋਰਸ਼ਨ ਰਾਈਟਸ ਵਾਲੀ, ਕਿਉਂਕਿ ਇਹ ਮੁੱਦਾ ਬਹੁਤ ਜ਼ਿਆਦਾ ਭਖਿਆ ਪਿਆ ਹੈਗਾ ਆ। ਜਦੋਂ ਤੋਂ ਹੀ ਸੁਪਰੀਮ ਕੋਰਟ ਨੇ ਇਸ ਤੇ ਉਲਟ ਫੈਸਲਾ ਜਿਹੜਾ ਉਹ ਸੁਣਾਇਆ ਸੀ, ਉਸ ਪ੍ਰੈਸੀਡੈਂਟ ਨੂੰ ਜਿਹੜਾ ਉਲਟਾਇਆ ਸੀਗਾ। ਸੋ ਉਸ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਸਰਵੇਜ਼ ਨਾ ਪਹਿਲੋਂ ਵੀ ਆਉਂਦੇ ਰਹੇ ਆ, ਜਿਸ ਦੇ ਵਿੱਚ ਮੈਜੋਰਟੀ ਅਮੈਰੀਕਨਸ ਕਹਿੰਦੇ ਰਹੇ ਆ ਵੀ ਨਹੀਂ, ਅਬੋਰਸ਼ਨ ਦੇ ਜਿਹੜੇ ਹੱਕ ਆ ਉਹ ਹੋਣੇ ਚਾਹੀਦੇ ਆ। ਇੱਕ ਬਹੁਤ ਘੱਟ ਸੂਬਿਆਂ ਦੇ ਵਿੱਚ ਇਸ ਨੂੰ ਬੈਲਟ ਮੈਜਰ ਦੇ ਉੱਤੇ ਲਿਆਂਦਾ ਗਿਆ ਸੀਗਾ, ਤੇ ਇਸੇ ਤਰੀਕੇ ਦੇ ਨਾਲ ਜਿਹੜੇ ਕੈਂਸਸ ਦੇ ਵਿੱਚ ਜਿਹੜੇ ਵੋਟਰਸ ਆ ਉਹਨਾਂ ਦੇ ਮੋਹਰੇ ਸੀਗਾ। ਸੋ ਆਲਦੋ ਜਿਹੜੇ ਉੱਥੇ ਜਿਹੜੇ ਰਿਪਬਲਿਕਨ ਕੰਟਰੋਲ ਲੈਜਿਸਲੇਚਰ ਆ ਉਹ ਚਾਹੁੰਦੀ ਆ ਵੀ ਇਸ ਪ੍ਰੋਸੀਜਰ ਨੂੰ ਜਿਹੜਾ ਆਊਟਲਾ ਕਰ ਦਿੱਤਾ ਜਾਵੇ ਜਿਹੜੇ ਸੁਪਰੀਮ ਕੋਰਟ ਦੇ ਡਿਸੀਜਨ ਤੋਂ ਬਾਅਦ ਦੇ ਵਿੱਚ। ਪਰ ਜਿਹੜੇ ਓਵਰਵੈਲਮਿੰਗਲੀ ਜਿਹੜੇ ਵੋਟਰਸ ਆ ਉਹ ਕਿਤੇ ਨਾ ਕਿਤੇ ਅਬੋਰਸ਼ਨ ਦੇ ਹੱਕ ਦੇ ਵਿੱਚ, ਉਹਨਾਂ ਰਾਈਟਸ ਦੇ ਹੱਕ ਦੇ ਵਿੱਚ ਨਜ਼ਰ ਆ ਰਹੇ ਹੈਗੇ ਆ। ਇੱਕ ਰੀਸੈਂਟ ਪੋਲ ਕਰਵਾਈ ਗਈ ਸੀ CNN ਦੀ ਰੂਲਿੰਗ ਤੋਂ ਬਾਅਦ ਦੇ ਵਿੱਚ, ਉਸ ਦੇ ਵਿੱਚ 63% ਜਿਹੜੇ ਅਮੈਰੀਕਨਸ ਆ ਉਹਨਾਂ ਨੇ ਜਿਹੜੀ ਕੋਰਟ ਰੂਲਿੰਗ ਆ ਉਸ ਤੋਂ ਡਿਸਅਪਰੂਵਲ, ਨਾਖੁਸ਼ੀ, ਨਿਰਾਸ਼ਾ ਜਿਹੜੀ ਇੱਕ ਹਿਸਾਬ ਦੇ ਨਾਲ ਜ਼ਾਹਰ ਕੀਤੀ ਸੀ। ਤੇ ਇਸ ਚੀਜ਼ ਦੇ ਵਿੱਚ ਜਿਹੜਾ ਇਸ ਤਰੀਕੇ ਦੇ ਨਾਲ ਦੇਖਿਆ ਗਿਆ ਸੀਗਾ। ਸੋ ਇਹ ਹੁਣ ਕਾਫੀ ਵੱਡਾ ਜਿਹੜਾ ਮੁੱਦਾ ਹਰਜੋਤ ਸਿੰਘ ਜੀ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇਗਾ। ਸੋ ਇਹ ਹੁਣ ਇਸ ਸੂਬੇ ਨੇ ਤਾਂ ਲਿਆਂਦਾ ਸੀਗਾ ਲੋਕਾਂ ਦੇ ਮੂਹਰੇ, ਇਸ ਕਰਕੇ ਇਸ ਦਾ ਇਹ ਫੈਸਲਾ ਆਇਆ। ਪਰ ਜਿੱਥੇ ਜਿੱਥੇ ਵਸ ਚੱਲ ਰਿਹਾ ਹੈ ਜਾਂ ਕੰਟਰੋਲ ਜਿਹੜੀ ਵੀ ਪਾਰਟੀ ਦਾ ਰਹਿੰਦਾ ਆ, ਉਹ ਆਪਣੇ ਹਿਸਾਬ ਦੇ ਨਾਲ ਲੋਕਾਂ ਤੋਂ ਪੁੱਛੇ ਬਗੈਰ ਜਿਹੜੇ ਲੈਜਿਸਲੇਟਰਸ ਹੈਗੇ ਆ ਉਹ ਆਪਣੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਅਮੈਂਡ ਉੱਧਰ ਕਰ ਰਹੇ ਆ। ਉੱਧਰ ਇਹ ਖਬਰ ਆ ਰਹੀ ਹੈ ਵਾਸ਼ਿੰਗਟਨ DC ਤੋਂ, ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਇੱਕ ਹੋਰ ਐਗਜ਼ੈਕਟਿਵ ਆਰਡਰ ਅੱਜ ਸਾਈਨ ਕਰ ਸਕਦੇ ਆ, ਜਿਸ ਦੇ ਤਹਿਤ ਜਿਹੜੀ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਆ
ਉਹ ਜਿਹੜੇ ਅਬੋਰਸ਼ਨ ਦੀ ਐਕਸੈਸ ਉਸ ਨੂੰ ਪੱਕਿਆਂ ਯਕੀਨੀ ਬਣਾਉਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਹੋਵੇਗੀ। ਕਹਿੰਦੇ ਵੀ ਇਹਨਾਂ ਨੇ ਪਹਿਲੀ ਪਲੇਠੀ ਮੀਟਿੰਗ ਜਿਹੜੀ ਕਰਨੀ, ਇੱਕ ਨਵੀਂ ਟਾਸਕ ਫੋਰਸ ਇਹਨਾਂ ਨੇ ਬਣਾਈ ਆ, ਰੀਪਰੋਡਕਟਿਵ ਹੈਲਥ ਕੇਅਰ ਐਕਸੈਸ ਜਿਸ ਦਾ ਨਾਮ ਰੱਖਿਆ ਗਿਆ ਆ। ਕਹਿੰਦੇ ਵੀ ਇਸ ਟਾਸਕ ਫੋਰਸ ਦੇ ਵਿੱਚ ਵੱਖ-ਵੱਖ ਰਿਪਰੈਜ਼ੈਂਟੇਟਿਵਸ ਵੱਖਰੇ ਡਿਪਾਰਟਮੈਂਟਸ ਤੋਂ ਲਏ ਗਏ ਨੇ, ਫੈਡਰਲ ਗਵਰਨਮੈਂਟ ਦੇ ਵਿੱਚੋਂ ਹੀ, ਜੋ ਕਿ ਇਸ ਟਾਸਕ ਫੋਰਸ ਨੂੰ ਰਨ ਕਰਨਗੇ। ਕਹਿੰਦੇ ਵੀ ਇਸ ਦੀ ਪਲੇਠੀ ਮੀਟਿੰਗ ਦੇ ਦੌਰਾਨ ਇਸ ਐਗਜ਼ੀਕਿਊਟਿਵ ਸਾਈਨ ਨੂੰ ਜਿਹੜਾ ਐਗਜ਼ੀਕਿਊਟਿਵ ਐਕਸ਼ਨ ਨੂੰ ਸਾਈਨ ਜਿਹੜੇ ਉਹ ਕਰਨਗੇ, ਅਤੇ ਕਹਿ ਇਹ ਰਹੇ ਆ ਵੀ ਅਸੀਂ ਰੀਪਰੋਡਕਟਿਵ ਰਾਈਟਸ ਨੂੰ ਡਿਫੈਂਡ ਕਰਨ ਦੇ ਲਈ ਇਹ ਜਿਹੜੀ ਟਾਸਕ ਫੋਰਸ ਆ ਉਹ ਬਣਾਈ ਹੈਗੀ ਆ। ਇਸ ਦੇ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਜਿਹੜੇ ਸਕੱਤਰ ਹੈਵੀਅਰ ਬਕੈਰਾ, ਉਹਨਾਂ ਨੂੰ ਕਹਿੰਦੇ ਆ ਵੀ ਉਹ ਹਦਾਇਤਾਂ ਦੇਣਗੇ ਵੀ ਜਿਹੜੇ ਵੀ ਐਕਸ਼ਨਸ ਕਰਨ ਦੀ ਤੁਹਾਨੂੰ ਜ਼ਰੂਰਤ ਆ, ਜਿਹੜੇ ਠੀਕ ਨੇ, ਵੀ ਉਹ ਹੈਲਥ ਕੇਅਰ ਪ੍ਰੋਵਾਈਡਰਸ ਜਿਹੜੇ ਕਿ ਫੈਡਰਲ ਨੋਨ ਡਿਸਕ੍ਰਿਮੀਨੇਸ਼ਨ ਲਾਜ਼ ਨੂੰ ਕੰਪਲਾਈ ਕਰਦੇ ਆ, ਉਸ ਦੇ ਤਹਿਤ ਜਿਹੜੀਆਂ ਔਰਤਾਂ ਜਿਨ੍ਹਾਂ ਨੂੰ ਮੈਡੀਕਲੀ ਨਸੈਸਰੀ ਹੈਗੀ ਆ ਅਬੋਰਸ਼ਨ ਦੀ, ਉਹ ਵਿਦਆਊਟ ਡਿਲੇ ਜਿਹੜੀ ਉਹ ਕੇਅਰ ਜਿਹੜੀ ਉਹ ਦਿੱਤੀ ਜਾਵੇ। ਸੋ ਇਹ ਹੁਣ ਇੱਕ ਨਵਾਂ ਐਗਜ਼ੈਕਟਿਵ ਆਰਡਰ ਜਿਹੜਾ ਆ ਰਾਸ਼ਟਰਪਤੀ ਬਾਈਡਨ ਇਹ ਸਾਈਨ ਕਰਨ ਜਾ ਰਹੇ ਨੇ। ਜੀ। ਅਗਲੀ ਖਬਰ ਕੁਛ ਕੁ ਜੋ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਉਹਦੇ ਸੰਬੰਧ ਵਿੱਚ ਆਪਾਂ ਸਾਂਝੀ ਕਰਦੇ ਜਾਈਏ। ਕੈਲ ਫਾਇਰ ਜੋ ਮੇਨ ਏਜੰਸੀ ਹੈਗੀ ਆ, ਜਿੰਨੀਆਂ ਵੀ ਅੱਗਾਂ ਲੱਗਦੀਆਂ ਕੈਲੀਫੋਰਨੀਆ 'ਚ ਉਹਨੂੰ ਹੈਂਡਲ ਕਰਦੀ ਆ, ਉਹ ਕਹਿ ਰਹੇ ਆ ਵੀ ਕੋਈ ਵੀ ਜੋਬ ਜੁਆਇਨ ਕਰਨਾ ਚਾਹੁੰਦਾ ਹੈਗਾ ਆ, ਸਰਵ ਕਰਨਾ ਚਾਹੁੰਦਾ ਆ ਤਾਂ ਕਿ ਆਪਣੀ ਕਮਿਊਨਿਟੀ ਸੇਫ ਰਹੇ, ਤੇ ਉਹਨਾਂ ਨੂੰ ਜੁਆਇਨ ਕਰ ਸਕਦਾ ਹੈਗਾ ਕੈਲ ਫਾਇਰ 'ਤੇ। ਸੋ ਉਹਨਾਂ ਨੂੰ ਬਹੁਤ ਲੋਕਾਂ ਦੀ ਜ਼ਰੂਰਤ ਹੈਗੀ ਆ। ਇਸੇ ਤਰ੍ਹਾਂ ਜੋ ਮੈਕੈਲਨੀ ਫਾਇਰ ਆ, ਉਹ ਹਜੇ ਤੱਕ ਵੀ ਹਾਈਵੇ 96 ਤੇ ਮਕਿੰਨੀ ਕ੍ਰੀਕ ਰੋਡ ਜੋ ਸਾਊਥ ਵੈਸਟ ਆਫ ਕਲਾਮਤ ਰਿਵਰ ਹੈਗਾ, ਉੱਥੇ ਪੂਰੇ ਜ਼ੋਰ ਦੇ ਨਾਲ ਲੱਗੀ ਹੋਈ ਆ। 57,519 ਏਕੜ ਆਲਰੇਡੀ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਇਸੇ ਤਰ੍ਹਾਂ ਕੱਲ ਫਰਿਜ਼ਨੋ ਏਰੀਏ ਟੋਲੈਰੀ ਕਾਉਂਟੀ ਦੇ ਵਿੱਚ ਇੱਕ ਅੱਗ ਲੱਗ ਗਈ ਸੀ, ਤੇ ਉੱਥੇ ਵੀ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ। ਕੈਲ ਫਾਇਰ ਨੇ ਟੋਲੈਰੀ ਕਾਉਂਟੀ ਦੇ ਵਿੱਚ ਰਿਪੋਰਟ ਕੀਤਾ ਵੀ ਕੱਲ ਸ਼ਾਮੀ ਅੱਗ ਲੱਗੀ ਸੀ ਸਾਊਥ ਈਸਟ ਆਫ 3 ਰਿਵਰਸ, ਤੇ ਸਟੇਟ ਦੀ ਏਜੰਸੀ ਨੇ ਦੱਸਿਆ ਵੀ ਉਸ ਟਾਈਮ ਤੇ 127 ਏਕੜ ਸੜ ਕੇ ਸੁਆਹ ਹੋ ਚੁੱਕੇ ਸੀ। ਕੈਲ ਫਾਇਰ ਆਫ ਟੋਲੈਰੀ ਤੇ ਜਿਨ੍ਹਾਂ ਦੇ 6 ਇੰਜਣ, ਹੋਰ ਫਾਇਰ ਕਰਿਊ 2 ਦਰਜਨ ਦੇ ਕਰੀਬ ਫਾਇਰ ਫਾਈਟਰਸ ਇਸ ਅੱਗ ਨੂੰ ਬੁਝਾਉਣ ਵਿੱਚ ਲੱਗੇ ਹੋਏ ਸੀ। ਸੋ ਅੱਜ ਕੀ ਅਪਡੇਟ ਆ ਉਹ ਜੇ ਸਾਨੂੰ ਪਤਾ ਲੱਗਾ ਤੁਹਾਨੂੰ ਜ਼ਰੂਰ ਦੱਸਾਂਗੇ। ਪਰ ਸ਼ਾਮੀ ਕੱਲ ਆਫਟਰਨੂਨ ਸ਼ਾਮ ਨੂੰ ਕੁਛ ਸਟਰੀਟਸ ਜੋ ਟੋਲੈਰੀ ਕਾਉਂਟੀ ਦੇ ਵਿੱਚ ਹੈਗੀਆਂ ਆ, ਸਾਊਥ ਫੋਰਕ ਡਰਾਈਵ ਤੇ ਸਿਨਾਮਨ ਕੈਨੀਅਨ ਰੋਡ, ਉਹ ਬੰਦ ਕਰ ਦਿੱਤੀਆਂ ਗਈਆਂ ਸੀ। ਜੀ ਬਿਲਕੁਲ। ਨੈਂਸੀ ਪਲੋਸੀ ਇਸ ਟਾਈਮ ਤਾਈਵਾਨ ਦੇ ਦੌਰੇ ਦੇ ਉੱਤੇ ਹੈਗੇ ਨੇ। ਕੱਲ੍ਹ ਤੋਂ ਚੀਨ ਅਤੇ ਅਮਰੀਕਾ ਦੇ ਦਰਮਿਆਨ ਇਸ ਦੌਰੇ ਤੋਂ ਬਾਅਦ ਦੇ ਵਿੱਚ ਤਣਾਅ ਵਧਿਆ ਹੋਇਆ ਆ। ਚੀਨ ਨੇ ਯੂਐਸ ਦਾ ਜਿਹੜਾ ਅੰਬੈਸਡਰ ਬੀਜਿੰਗ ਦੇ ਵਿੱਚ ਹੈਗਾ, ਉਸ ਨੂੰ ਸੰਮਨ ਵੀ ਪੇਸ਼ੀ ਦੇ ਲਈ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਬੁਲਾਇਆ ਆ। ਉਧਰ ਚੀਨ ਦੇ ਦੁਆਰਾ ਆਪਣੀ ਮਿਲਟਰੀ ਐਕਟੀਵਿਟੀ ਤਾਈਵਾਨ ਦੇ ਇਰਦ ਗਿਰਦ ਉਸ ਨੂੰ ਹੋਰ ਤਿੱਖਿਆਂ ਤੇ ਤੇਜ਼ ਜਿਹੜਾ ਉਹ ਕਰਨ ਵੱਲ ਨੂੰ ਕਦਮ ਜਿਹੜੇ ਉਹ ਚੁੱਕ ਰਹੇ ਨੇ। ਤਾਈਵਾਨ ਦੇ ਦੁਆਰਾ ਵੀ ਆਪਣੀ ਜਿਹੜੀ ਮਿਲਟਰੀ ਆ ਉਸ ਦੀ ਅਲਰਟ ਨੂੰ ਹੁਣ ਉਤਲੇ ਪੱਧਰ ਦੇ ਉੱਤੇ, ਉਤਲੇ ਲੈਵਲ ਦੇ ਉੱਤੇ ਲੈ ਕੇ ਗਿਆ ਆ। ਪਲੋਸੀ ਨੇ ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਸਾਈ ਹੈਗੇ ਆ ਉਹਨਾਂ ਨੂੰ ਕਿਹਾ ਆ ਵੀ ਅਮਰੀਕਾ ਤਾਈਵਾਨ ਨੂੰ ਅਬੈਂਡਨ ਨਹੀਂ ਕਰੇਗਾ, ਵਿੱਚ ਵਿਚਾਲੇ ਨਹੀਂ ਛੱਡੇਗਾ। ਸੋ ਇਹ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਜਿਹੜੇ ਸਪੀਕਰ ਨੈਂਸੀ ਪਲੋਸੀ ਆ, 25 ਸਾਲਾਂ ਬਾਅਦ ਕੋਈ ਏਡੇ ਵੱਡੇ ਅਹੁਦੇ ਵਾਲਾ ਤਾਈਵਾਨ ਦੇ ਦੌਰੇ ਦੇ ਉੱਤੇ ਗਿਆ ਆ, ਜਿਸ ਦੀ ਬਾਈ ਪਾਰਟੀਜ਼ਨ ਸਪੋਰਟ ਇੱਕ ਹਿਸਾਬ ਦੇ ਨਾਲ ਮਿਲੀ ਹੈਗੀ ਆ। ਸੋ ਸਾਰਿਆਂ ਨੇ ਇਸ ਚੀਜ਼ ਦੀ ਪ੍ਰੋੜਤਾ ਜਿਹੜੀ ਉਹ ਕੀਤੀ ਹੈ। ਚੰਗੀ ਗੱਲ ਇਸ ਨੂੰ ਆਖਿਆ ਵੀ ਅਸੀਂ ਤਾਈਵਾਨ ਦੇ ਨਾਲ, ਅਤੇ ਚੀਨ ਨੂੰ ਮੂੰਹ ਤੋੜਵਾਂ ਜਵਾਬ ਜਿਹੜਾ ਉਹ ਦੇਣਾ ਬਣਦਾ ਹੈਗਾ ਆ। ਉਧਰ ਚੀਨ ਨੇ ਆਪਣਾ ਜਿਹੜਾ ਗੁੱਸਾ ਆ ਤਾਈਵਾਨ ਦੇ ਜਿਹੜੀ ਇੱਕ ਲਾਈਨ ਹੈਗੀ ਹੈ ਜਿਸ ਨੂੰ ਬਾਰਡਰ ਲਾਈਨ ਇੱਕ ਹਿਸਾਬ ਦੇ ਨਾਲ ਮੰਨਿਆ ਜਾ ਸਕਦਾ ਆ, ਉਸ ਦੇ ਇਰਦ ਗਿਰਦ 27 ਜਿਹੜੇ ਲੜਾਕੂ ਜਹਾਜ਼ ਆ ਇਹ ਡਿਫੈਂਸ ਜ਼ੋਨ ਦੇ ਵਿੱਚ ਲਿਆ ਕੇ ਜਾਂ ਉਸ ਦੇ ਵਿੱਚੋਂ ਕੱਢ ਕੇ ਜਿਹੜੇ ਉਹ ਜਿਤਾਏ ਆ। ਉਸ ਦੇ ਜਵਾਬ ਦੇ ਵਿੱਚ ਤਾਈਵਾਨ ਨੇ ਵੀ ਆਪਣੇ ਜਿਹੜੇ ਲੜਾਕੂ ਜਹਾਜ਼ ਆ
ਉਹਨਾਂ ਨੂੰ ਉਡਾਇਆ, ਉਹਨਾਂ ਨੂੰ ਉੱਥੋਂ ਖਦੇੜਨ ਦੇ ਲਈ। ਆਈਲੈਂਡ ਦੀ ਜਿਹੜੀ ਡਿਫੈਂਸ ਮਿਨਿਸਟਰੀ ਆ, ਉਹਨਾਂ ਨੇ ਇਹ ਕਿਹਾ ਵੀ 27 ਦੇ ਵਿੱਚੋਂ ਜਿਹੜੇ 22 ਚੀਨੀ ਲੜਾਕੂ ਜਹਾਜ਼ ਸੀ, ਉਹਨਾਂ ਦੀ ਉਹ ਜਿਹੜੀ ਮੀਡੀਅਨ ਲਾਈਨ ਆ, ਜਿਹੜੀ ਇਸ ਆਈਲੈਂਡ ਨੂੰ ਚਾਈਨਾ ਦੇ ਨਾਲੋਂ ਵੱਖ ਕਰਦੀ ਆ, ਉਸ ਨੂੰ ਉਹਨਾਂ ਨੇ ਕ੍ਰਾਸ ਕੀਤਾ ਸੀਗਾ। ਪਲੋਸੀ ਨੇ ਪ੍ਰੈਜ਼ੀਡੈਂਟ ਤਾਈਵਾਨ ਦੇ ਜਿਹੜੇ ਜ਼ਾਈ ਇੰਗ ਵੈਨ ਆ, ਉਹਨਾਂ ਨੂੰ ਜਿਹੜਾ ਇਹ ਕਿਹਾ ਆ ਵੀ ਅਸੀਂ ਜਿਹੜੀ ਡੈਲੀਗੇਸ਼ਨ ਜਿਹੜੀ ਹੁਣ ਤਾਈਵਾਨ ਨੂੰ ਆਏ ਆ, ਅਸੀਂ ਬਿਲਕੁਲ ਤੁਹਾਡੇ ਨਾਲ ਆ। ਤੇ ਇਸ ਦੇ ਨਾਲ ਇਹਨਾਂ ਨੇ ਕਿਹਾ ਵੀ ਅਮਰੀਕਾ ਦੀ ਜਿਹੜੀ ਸੋਲੀਡੈਰਿਟੀ ਆ, ਉਹ ਤਾਈਵਾਨ ਦੇ ਨਾਲ ਆ, ਹਮੇਸ਼ਾ ਆ। ਤੇ ਅੱਜ ਕਹਿੰਦੇ ਮੈਂ ਇਹੀ ਮੈਸੇਜ ਤੁਹਾਡੇ ਲਈ ਲੈ ਕੇ ਆਈ ਹਾਂ। 19 ਘੰਟੇ ਦਾ ਜਿਹੜਾ ਇਹਨਾਂ ਦਾ ਉੱਥੇ ਦੌਰਾ ਜਿਹੜਾ ਹੋ ਰਿਹਾ ਆ। ਪਲੋਸੀ ਚਾਈਨਾ ਦੀ ਲੰਮੇ ਸਮੇਂ ਤੋਂ ਜਿਹੜੀ ਕ੍ਰਿਟਿਕ ਰਹੀ ਆ, ਖਾਸ ਕਰਕੇ ਹਿਊਮਨ ਰਾਈਟਸ ਦੇ ਜਿਹੜੇ ਉਹ ਲੈ ਕੇ। ਤਾਇਨਾਮਨ ਸਕੇਅਰ ਜਿਹੜਾ 1900 ਜਿਹੜੇ 84 ਦੇ ਵਿੱਚ ਹੀ ਆਈ ਥਿੰਕ ਉੱਥੇ ਜਦੋਂ ਇਹਨਾਂ ਨੇ ਹਰਜੋਤ ਸਿੰਘ ਜੀ ਟੈਂਕਾਂ ਦੇ ਨਾਲ ਉੱਥੇ ਕਬਜ਼ਾ ਜਿਹੜਾ ਉਹ ਕੀਤਾ ਸੀਗਾ, ਉੱਥੋਂ ਦੇ ਇੱਕ ਟਾਇਨਾਮਨ ਸਕੇਅਰ ਦੇ ਐਕਟਿਵਿਸਟ ਨੂੰ ਵੀ ਪਲੋਸੀ ਹੋਣਾ ਨੇ ਜਿਹੜਾ ਉਹ ਮਿਲਿਆ ਹੈਗਾ ਆ। ਸੋ ਜਿਹੜੇ ਇੱਥੋਂ ਦੇ ਰਿਪਬਲਿਕਨਸ ਉਹਨਾਂ ਨੇ ਇਹ ਕਿਹਾ, ਤੇ ਬਾਕੀ ਵੀ ਜਿਹੜੇ ਪੋਲੀਟੀਕਲ ਪੰਡਤ ਆ ਉਹੀ ਕਹਿ ਰਹੇ ਆ ਵੀ ਜਿਹੜੇ ਜਿੱਦਾਂ ਹਾਂਗਕਾਂਗ ਨੂੰ ਲੈ ਕੇ ਚੀਨ ਕਹਿੰਦਾ ਰਿਹਾ ਸੀਗਾ ਵੀ ਚਾਹੇ ਦੋ ਵੱਖ-ਵੱਖ ਥਾਵਾਂ ਆ, ਇੱਕੋ ਜਾਣੇ ਕੰਟਰੋਲ ਕਰਦੇ ਆ ਤੇ ਠੀਕ ਰਹਿੰਦੇ ਆ। ਤੇ ਕਹਿੰਦੇ ਵੀ ਉਹ ਉਦਾਹਰਣ ਆਪਾਂ ਦੇਖ ਹੀ ਲਈ ਆ ਵੀ ਹਾਂਗਕਾਂਗ ਦਾ ਹੁਣ ਵਿਚਾਰਿਆਂ ਦਾ ਕੀ ਹਾਲ ਬਣਿਆ ਪਿਆ ਜਦੋਂ ਤੋਂ ਚੀਨ ਦੇ ਅੰਡਰ ਆਏ ਪਏ ਆ। ਤੇ ਤਾਈਵਾਨ ਜਿਹੜੇ ਆ ਉਹ ਚਾਹੁੰਦੇ ਆ ਵੀ ਅਸੀਂ ਵੱਖਰੇ ਤੌਰ ਦੇ ਉੱਤੇ ਰਹੀਏ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ। ਤਾਈਵਾਨ ਦਾ ਜਿਹੜਾ ਪ੍ਰੈਜ਼ੀਡੈਂਟ ਆ ਇਸ ਟਾਈਮ ਦੇ ਉੱਤੇ, ਉਸ ਨੂੰ ਬੀਜਿੰਗ ਵਾਲੇ ਸਮਝਦੇ ਆ ਵੀ ਤਾਈਵਾਨ ਦੀ ਅਧਿਕਾਰਤ ਤੌਰ ਦੇ ਉੱਤੇ ਆਜ਼ਾਦੀ ਦੇ ਲਈ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਿਹਾ, ਤੇ ਚਾਈਨਾ ਉਹਨੂੰ ਇਹ ਚੀਜ਼ ਬਿਲਕੁਲ ਵੀ ਬਰਦਾਸ਼ਤ ਨਹੀਂ ਹੈਗੀ। ਜੀ, ਤਾਈਵਾਨ ਦੀ ਪ੍ਰੈਜ਼ੀਡੈਂਟ ਲੇਡੀ ਸਾਈ ਆ, ਤੇ ਬਿਲਕੁਲ ਜਦੋਂ ਤੋਂ ਹੀ ਨੈਂਸੀ ਪਲੋਸੀ ਹੁਣੀ ਉੱਥੇ ਗਏ ਹੈਗੇ ਕੱਲ, ਉਸ ਤੋਂ ਬਾਅਦ ਚਾਈਨਾ ਦੇ ਵਾਰ ਪਲੇਨਸ 22 ਦੇ ਕਰੀਬ ਕਹਿੰਦੇ ਵੀ ਮੀਡੀਅਮ ਲਾਈਨ ਦੇ ਉੱਤੇ ਉਹਨਾਂ ਨੇ ਚੱਲੇ, ਤੇ 27 ਨੇ ਇੱਕ ਤਰ੍ਹਾਂ ਨਾਲ ਤਾਈਵਾਨ ਦੇ ਵਿੱਚ ਇਨਕਰਸ਼ਨ ਕੀਤਾ, ਤਾਈਵਾਨ ਦੇ ਵਿੱਚ ਐਂਟਰ ਵੀ ਹੋਏ ਹੈਗੇ ਆ। ਤਾਈਵਾਨ ਦੀ ਮਿਨਿਸਟਰੀ ਆਫ ਨੈਸ਼ਨਲ ਡਿਫੈਂਸ ਨੇ ਦੱਸਿਆ ਹੈਗਾ। ਇਸੇ ਤਰ੍ਹਾਂ ਚਾਈਨਾ ਨੇ ਹੁਣ ਤਾਈਵਾਨ ਨੂੰ ਧਮਕੀ ਦਿੱਤੀ ਹੈਗੀ ਆ, ਪਲੱਸ ਉਹਨਾਂ ਦਾ ਕੁਛ ਸਮਾਨ ਖਰੀਦਣ ਤੋਂ ਨਾ ਵੀ ਕਰ ਦਿੱਤੀ ਹੈਗੀ ਆ। ਪਹਿਲਾਂ ਵੀ ਇਸ ਤਰ੍ਹਾਂ ਚਾਈਨਾ ਵਾਲੇ ਕਰਦੇ ਰਹੇ ਹੈਗੇ ਆ, ਪਰ ਤਾਈਵਾਨ ਦੇ ਮੁੱਦੇ ਨੂੰ ਲੈ ਕੇ, ਈਵਨ ਦੋ ਤਾਈਵਾਨ ਚਾਈਨਾ ਦਾ ਕਿਸੇ ਤਰ੍ਹਾਂ ਨਾਲ ਪਾਰਟ ਨਹੀਂ ਹੈਗਾ, ਪਰ ਚਾਈਨਾ ਸਮਝ ਰਿਹਾ ਵੀ ਉਹ ਸਾਡਾ ਹੀ ਹਿੱਸਾ ਹੈਗਾ ਆ। ਸੋ ਇਸ ਕਰਕੇ ਉਹ ਚਾਈਨਾ ਵਾਲੇ ਜੋ ਔਖੇ ਹੈਗੇ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਚਾਈਨਾ ਦੇ ਮੁੱਦੇ ਤੇ ਤਾਈਵਾਨ ਦੇ ਮੁੱਦੇ ਤੇ ਚਾਈਨਾ ਵਾਲਿਆਂ ਦੇ ਕੀ ਰਿਐਕਸ਼ਨ ਹੁੰਦੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਕੰਟੱਕੀ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਜੋ ਫਲੱਡ ਆਏ ਹੋਏ ਆ, ਉਹਨਾਂ ਨੇ ਨੁਕਸਾਨ ਬਹੁਤ ਜ਼ਿਆਦਾ ਕੀਤਾ ਹੈਗਾ। ਅੱਜ ਇੱਕ ਖਬਰ ਆ ਰਹੀ ਆ ਵਾਸ਼ਿੰਗਟਨ ਪੋਸਟ ਦੇ ਮੁਤਾਬਕ, ਇੱਕ 97 ਜਾਂ 98 ਸਾਲਾਂ ਦੀ ਬੀਬੀ ਬਜ਼ੁਰਗ ਮਾਈ ਐਂਬਰਗੀ, ਉਹ ਆਪਣੇ ਘਰ ਦੇ ਵਿੱਚ ਬੈੱਡ ਦੇ ਉੱਤੇ ਪਈ ਸੀ, ਤੇ ਜਦੋਂ ਫਲੱਡ ਹੋ ਗਿਆ ਤੇ ਉਹ ਪੂਰੀ ਤਰ੍ਹਾਂ ਭਰ ਗਿਆ, ਉਸਨੇ ਫੋਟੋ ਖਿੱਚ ਕੇ ਆਪਣੀ ਇੱਕ ਗ੍ਰੈਂਡ ਡਾਟਰ ਨੂੰ ਭੇਜੀ, ਤੇ ਉਸਦੀ ਗ੍ਰੈਂਡ ਡਾਟਰ ਨੇ ਸੋਚਿਆ ਵੀ ਹੁਣ ਉਸਨੂੰ ਕੱਢਣਾ ਬੜਾ ਔਖਾ ਹੋਣਾ ਉੱਥੋਂ। 4 ਫੁੱਟ ਤੋਂ ਉੱਚਾ ਪਾਣੀ ਚਲਾ ਗਿਆ ਸੀ, ਤੇ ਉਸਨੇ ਉਹ ਫੇਸਬੁੱਕ ਦੇ ਉੱਤੇ ਫੋਟੋ ਪਾਈ, ਤੇ ਉਹ ਬਹੁਤ ਲੋਕਾਂ ਨੇ ਗਾਹਾਂ ਤੇ ਗਾਹਾਂ ਸ਼ੇਅਰ ਕੀਤੀ, ਤੇ ਉਸ ਬਜ਼ੁਰਗ ਬੀਬੀ ਨੂੰ ਉੱਥੋਂ ਕੱਢ ਲਿਆ ਗਿਆ ਹੈਗਾ। ਜੋ ਪਿਕਚਰਸ ਉੱਥੋਂ ਆ ਰਹੀਆਂ, ਵੀਡੀਓਜ਼ ਬੜੀਆਂ ਡਰਾਉਣੀਆਂ ਆ। ਬਹੁਤ ਸਾਰੇ ਲੋਕਾਂ ਦਾ ਘਰਾਂ ਦੇ ਘਰ ਜੋ ਆ ਹੜ੍ਹ ਗਏ ਹੈਗੇ ਆ, ਹੜ੍ਹ ਦੇ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਏ ਆ। ਲੋਕਾਂ ਦੇ ਕੋਲ ਰਹਿਣ ਦੇ ਲਈ ਜਗ੍ਹਾ ਨਹੀਂ ਹੈਗੀ। 37 ਦੇ ਕਰੀਬ ਮੌਤਾਂ ਹੋ ਚੁੱਕੀਆਂ ਹੈਗੀਆਂ। ਕੰਟੱਕੀ ਦੇ ਗਵਰਨਰ ਐਂਡੀ ਬਸ਼ੀਰ, ਉਹਨਾਂ ਨੇ ਇਹ ਕਿਹਾ ਆ ਵੀ 100 ਦੀ ਗਿਣਤੀ ਦੇ ਵਿੱਚ ਲੋਕ ਡਿਸਪਲੇਸ ਹੋਏ ਹੈਗੇ ਆ, ਤੇ ਮਿਲੀਅਨਸ ਆਫ ਡਾਲਰ ਦਾ ਡੈਮੇਜ ਹੋਇਆ। 37 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ, ਤੇ ਉਹ ਕਹਿੰਦੇ ਵੀ ਇਹ ਤੇ ਰੋਕੋ ਨਾ 37, ਆਉਣ ਵਾਲੇ ਸਮੇਂ 'ਚ ਸਾਨੂੰ ਹੋਰ ਵੀ ਜੋ ਬੋਡੀਜ਼ ਆ ਉਹ ਲੱਭਣਗੀਆਂ, ਕਿਉਂਕਿ ਰਾਤ ਦੇ ਸਮੇਂ ਵੀ ਆਇਆ ਸੀ ਫਲੱਡ, ਤੇ ਲੋਕਾਂ ਕੋਲ ਉੱਥੇ ਭੱਜਣ ਦੇ ਲਈ ਟਾਈਮ ਵੀ ਨਹੀਂ ਸੀ। 911 ਡਿਸਪੈਚਰਸ ਨੇ ਇਹ ਦੱਸਿਆ ਵੀ
300 ਤੋਂ ਵੱਧ ਕਾਲਸ ਲੋਕਾਂ ਦੀਆਂ ਰੈਸਕਿਊ ਦੇ ਲਈ ਆਈਆਂ ਤੇ ਉਹਨਾਂ ਦਾ ਵੀ ਜਿਹੜਾ ਸਿਸਟਮ ਸੀ ਪੂਰੀ ਤਰ੍ਹਾਂ ਕਾਲਸ ਦੇ ਨਾਲ ਫਲੱਡਡ ਸੀਗਾ। ਸੋ ਸਿਚੁਏਸ਼ਨ ਕੰਟਕੀ ਦੀ ਬੁਰੀ ਤਰ੍ਹਾਂ ਬੈਡ ਆ। ਸਟੇਟ ਆਫ ਐਮਰਜੈਂਸੀ ਵੀ ਉੱਥੋਂ ਡਿਕਲੇਅਰ ਕੀਤੀ ਹੋਈ ਹੈਗੀ ਆ। ਤੇ ਉੱਥੇ ਦੇ ਗਵਰਨਰ ਨੇ ਕਿਹਾ ਵੀ ਜਿੱਦਾਂ ਦੀ ਵੀ ਕੋਈ ਹੈਲਪ ਕਰ ਸਕਦਾ ਆ ਤੇ ਉਹਨਾਂ ਨੂੰ ਜ਼ਰੂਰ ਕੰਟਕੀ ਸਟੇਟ ਦੇ ਜੋ ਵਸਿੰਦੇ ਆ ਉਹਨਾਂ ਦੀ ਹੈਲਪ ਕੀਤੀ ਜਾਵੇ। ਤੇ ਉਹ ਕਹਿੰਦੇ ਵੀ ਅਸੀਂ ਬਹੁਤ ਵੀ ਨੀਡ ਹੈਲਪ ਸੋ ਬੈਡ। ਇਹ ਉਹਨਾਂ ਨੇ ਕਿਹਾ ਵੀ ਬਹੁਤ ਬੁਰੀ ਤਰ੍ਹਾਂ ਸਾਨੂੰ ਜਿਹੜੀ ਆ ਹੈਲਪ ਦੀ ਜ਼ਰੂਰਤ ਹੈਗੀ ਆ। ਵੱਧ ਤੋਂ ਵੱਧ ਹੈਲਪ ਜਿਹੜੀ ਇਸ ਟਾਈਮ ਪੀੜਤ ਲੋਕਾਂ ਨੂੰ ਉੱਥੇ ਜਿਹੜੀ ਉਹ ਚਾਹੀਦੀ ਆ। ਵੱਖ-ਵੱਖ ਸਾਧਨਾਂ ਤੋਂ ਸਰਕਾਰੀ ਪੱਧਰ ਦੇ ਉੱਤੇ ਜਿਹੜੀ ਕਰ ਸਕਦੇ ਆ ਉਹ ਕਰ ਰਹੇ ਆ, ਫੈਡਰਲ ਵਾਲੇ ਜਿਹੜੀ ਕਰ ਸਕਦੇ ਕਰ ਰਹੇ ਆ, ਪਰ ਹਰ ਇੱਕ ਦੀ ਕਹਿ ਸਕਦੇ ਆ ਵੀ ਇਸ ਨੂੰ ਬਹੁਤ ਜ਼ਿਆਦਾ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਸੋ ਤੁਸੀਂ ਵੀ ਜਿਹੜੇ ਵੀ ਆਪਾਂ ਸੁਣ ਦੇਖ ਰਹੇ ਆ ਜਿਹੜੇ ਆਪਣੇ ਇਸ ਟਾਈਮ ਅਮਰੀਕੀ ਭੈਣ ਭਾਈ ਆ ਜਿਨ੍ਹਾਂ ਨੂੰ ਇਸ ਟਾਈਮ ਜ਼ਰੂਰਤ ਆ, ਤੁਸੀਂ ਵੀ ਮਦਦ ਕਰ ਸਕਦੇ ਆ। ਕਰੋ। ਯਾਦ ਹੋਣਾ ਆ ਕਈ ਵਾਰੀ ਪਹਿਲਾਂ ਜਦੋਂ ਹਰੀਕੇਨ ਹਾਰਵੀ ਆਇਆ ਸੀ ਤਾਂ ਦਰਜਨਾਂ ਦੇ ਹਿਸਾਬ ਦੇ ਨਾਲ ਜਿਹੜੇ ਟਰੱਕ ਭਰ ਕੇ ਰਾਸ਼ਨ ਤੇ ਹੋਰ ਜ਼ਰੂਰੀ ਸਮੱਗਰੀ ਆ ਉੱਥੇ ਪ੍ਰਭਾਵਿਤ ਜਿਹੜੇ ਹੋਏ ਸੀਗੇ ਲੋਕ, ਪੀੜਤ ਲੋਕ ਸੀ, ਉਹਨਾਂ ਤੱਕ ਪਹੁੰਚਾਈ ਗਈ ਸੀਗੀ। ਸੋ ਇੱਕ ਵਾਰੀ ਫੇਰ ਜੇ ਕੋਈ ਕਰ ਸਕਦਾ ਇੱਦਾਂ ਦਾ ਕਰਨਾ ਚਾਹੁੰਦਾ ਆ ਤਾਂ ਜ਼ਰੂਰ ਇਸ ਦੇ ਵਿੱਚ ਕਦਮ ਜਿਹੜੇ ਉਹ ਚੱਕੇ ਜਾਣ। ਆਪਾਂ ਦੇਖ ਹੀ ਰਹੇ ਹਾਂ ਵੀ ਪਿਛਲੇ ਕੁਛ ਦਿਨਾਂ ਤੋਂ ਜਿਹੜੀ ਸਿੱਖ ਆਈਡੈਂਟੀਟੀ ਨੂੰ ਲੈ ਕੇ ਚਰਚਾਵਾਂ ਤੇਜ਼ ਨੇ, ਪੋਜ਼ੀਟਿਵ ਖਬਰਾਂ ਆ ਰਹੀਆਂ। ਇਹਦੇ ਨਾਲ ਹੋਰ ਚੰਗਾ ਇੱਕ ਸੰਦੇਸ਼ ਤੇ ਵਧੀਆ ਆਈਡੈਂਟੀਟੀ ਬਾਰੇ ਜਿਹੜਾ ਉਹ ਪਤਾ ਲੱਗਦਾ ਆ। ਚਲੋ ਮਦਦ ਤਾਂ ਚਲੋ ਆਪਾਂ ਕਰਨੀ ਹੀ ਹੁੰਦੀ ਆ ਸਾਰਿਆਂ ਦੀ ਇੱਕ ਦੂਜੇ ਦੀ, ਤਾਂ ਇਹਦੇ ਨਾਲ ਇਹ ਆ ਵੀ ਬਾਕੀਆਂ ਨੂੰ ਵੀ ਹੋਰ ਜਾਣਿਆਂ ਨੂੰ ਵੀ ਆਪਣੇ ਬਾਰੇ ਪਤਾ ਲੱਗਦਾ ਆ। ਜੀ ਅਗਲੀ ਖਬਰ ਵੱਲ ਚਲੀਏ। ਜੋ ਓਕਲੈਂਡ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਸੀ AV5 ਦੇ ਸੰਬੰਧ ਦੇ ਵਿੱਚ ਟਰੱਕਰਸ ਵੱਲੋਂ, ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਜੋ ਮੇਨ ਲੀਡਰ ਹੈਗੇ 5 ਦੇ ਕਰੀਬ ਜਿਨ੍ਹਾਂ ਚੋਂ ਇੱਕ ਪੰਜਾਬੀ ਵੀ ਸੀ, ਉਹਨਾਂ ਦੇ ਉੱਤੇ ਓਕਲੈਂਡ ਪੋਰਟ ਤੇ ਸਿਟੀ ਆਫ ਓਕਲੈਂਡ ਵੱਲੋਂ ਲਾ ਸੂਟ ਫਾਈਲ ਕਰ ਦਿੱਤਾ ਗਿਆ ਸੀ। ਲਾ ਸੂਟ ਦੇ ਵਿੱਚ ਇਹ ਕਿਹਾ ਗਿਆ ਵੀ ਉਹਨਾਂ ਦੇ ਅਗੇਂਸਟ ਰੀਸਟੇਨਿੰਗ ਆਰਡਰ ਲਾਏ ਗਏ ਹੈਗੇ ਆ ਓਕਲੈਂਡ ਪੋਰਟ ਤੇ ਸਿਟੀ ਆਫ ਓਕਲੈਂਡ ਵੱਲੋਂ। ਰੀਸਟੇਨਿੰਗ ਆਰਡਰ ਦਾ ਮਤਲਬ ਇਹ ਆ ਵੀ ਉਹ ਉੱਥੇ ਆ ਹੀ ਨਹੀਂ ਸਕਦੇ। ਸੋ ਹੁਣ ਇੱਕ ਟਾਈਮ ਦੇ ਉੱਤੇ ਤਾਂ ਜਦੋਂ ਆਪਾਂ ਪ੍ਰੋਟੈਸਟਰਸ ਨਾਲ ਗੱਲਬਾਤ ਕਰ ਰਹੇ ਸੀ ਤੇ ਉਹ ਕਹਿ ਰਹੇ ਸੀ ਵੀ ਨਹੀਂ ਸਾਡੇ ਨਾਲ ਸਿਟੀ ਵੀ ਬੜਾ ਸਾਥ ਦੇ ਰਹੀ ਆ, ਪੋਰਟ ਵਾਲੇ ਵੀ ਸਾਥ ਦੇ ਰਹੇ ਆ, ਤੇ ਦੂਜੇ ਪਾਸੇ ਦੇਖ ਲਓ ਵੀ ਉਹਨਾਂ ਨੇ ਕੀ ਇਨਾਮ ਦਿੱਤਾ ਹੈਗਾ। ਸੋ ਟਰੱਕਰਸ ਨੂੰ ਸੂ ਕੀਤਾ ਗਿਆ, ਪਰ ਅੱਜ ਜੱਜ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਮੈਨੂੰ ਸਮਾਂ ਚਾਹੀਦਾ ਆ AV5 ਨੂੰ ਰਿਵਿਊ ਕਰਨ ਦੇ ਲਈ। ਫੇਰ ਹੀ ਜੋ ਲੋਕ ਆ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਲਾ ਸੂਟ ਫਾਈਲ ਕੀਤਾ ਆ ਉਹ ਆਪਾਂ ਦੇਖਾਂਗੇ। ਮਿਗਲ ਸਿਲਵਾ ਇੱਕ ਇੰਟਰਮੋਡਲ ਕੰਪਨੀ ਓਕਲੈਂਡ 'ਚ ਓਨ ਕਰਦੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਮੈਂ ਓਨਰ ਆਪਰੇਟਰ ਹੈਗਾ। ਇਸੇ ਤਰ੍ਹਾਂ ਪ੍ਰੋਡੈਂਸ਼ੀਓ ਓਮਾਨਾ ਇਹ ਇੱਕ ਡਿਫੈਂਡੈਂਟ ਹੈਗਾ। ਉਹ ਕਹਿੰਦਾ ਵੀ ਮੈਂ ਤਾਂ ਉੱਥੇ ਕਿਉਂਕਿ ਟਰੱਕਰਸ ਪ੍ਰੋਟੈਸਟ ਕਰਦੇ ਸੀ, ਉਹਨਾਂ ਨੇ ਉੱਥੇ ਆਪਣਾ ਰੋਟੀ ਪਾਣੀ ਵੀ ਬਣਾਉਂਦੇ ਸੀ ਇੱਕ ਤਰ੍ਹਾਂ ਨਾਲ, ਤੇ ਕਹਿੰਦਾ ਮੈਂ ਤਾਂ ਉੱਥੇ ਖਾਣ ਹੀ ਗਿਆ ਸੀ ਤੇ ਮੇਰਾ ਨਾਮ ਵੀ ਉਹਨਾਂ ਨੇ ਵਿੱਚ ਰੱਖ ਦਿੱਤਾ। ਹਾਲਾਂਕਿ ਉਹ ਕਹਿੰਦਾ ਵੀ ਮੈਂ ਕੋਈ ਇੰਗਲਿਸ਼ ਨਹੀਂ ਆਉਂਦੀ ਹੈਗੀ, ਮੈਂ 70 ਸਾਲਾਂ ਤੋਂ ਵੱਧ ਉਮਰ ਦਾ ਆ। ਸੋ ਇਸ ਤਰ੍ਹਾਂ ਦਾ ਜੋ ਓਕਲੈਂਡ ਦਾ ਪੋਰਟ ਹੈਗਾ ਤੇ ਸਿਟੀ ਆਫ ਓਕਲੈਂਡ ਨੇ ਟਰੱਕ ਡਰਾਈਵਰਸ ਦੇ ਨਾਲ ਕੀਤਾ ਹੈਗਾ। ਬਿਲ ਅਵਾਰਡੀ ਓਨਰ ਹੈਗੇ ਓਕਲੈਂਡ ਵੇਸਟ AV ਟਰੱਕਿੰਗ ਦੇ। ਉਹ ਕਹਿੰਦੇ ਵੀ ਜਦੋਂ ਬੰਦੇ ਨੂੰ ਸੂ ਕੀਤਾ ਜਾਂਦਾ ਤੇ ਬੰਦੇ ਦੇ ਕੋਲ 30 ਦਿਨ ਹੁੰਦੇ ਹੈਗੇ ਰਿਸਪੌਂਡ ਕਰਨ ਦੇ ਲਈ। ਪਰ ਓਰੀਜਨਲ ਹੀਅਰਿੰਗ ਕਹਿੰਦੇ ਵੀ ਸਤੰਬਰ 26 ਨੂੰ ਸਿਟੀ ਆਫ ਓਕਲੈਂਡ ਦੇ ਵਿੱਚ ਸੈਟਅਪ ਕੀਤੀ ਗਈ ਸੀ। ਸੋ ਇਹ ਕਾਫੀ ਲੰਮਾ ਸਮਾਂ ਹੈਗਾ। ਸੋ 5 ਡਿਫੈਂਡੈਂਟ ਇਸ ਲਾ ਸੂਟ ਦੇ ਵਿੱਚ ਪੋਰਟ ਤੇ ਸਿਟੀ ਆਫ ਓਕਲੈਂਡ ਵੱਲੋਂ ਨਾਮਜ਼ਦ ਕੀਤੇ ਗਏ ਸੀ, ਜਿਨ੍ਹਾਂ ਦੇ ਅਗੇਂਸਟ ਇਹ ਲਾ ਸੂਟ ਫਾਈਲ ਕੀਤਾ ਗਿਆ ਸੀ। ਸਰੋਤਿਆਂ ਨੂੰ ਯਾਦ ਹੋਊਗਾ 70,000 ਦੇ ਕਰੀਬ ਓਨਰ ਆਪਰੇਟਰ ਕੈਲੀਫੋਰਨੀਆ 'ਚ ਹੈਗੇ ਆ ਜਿਹੜੇ ਅਫੈਕਟਡ ਹੋਣਗੇ AV5 ਦੇ ਨਾਲ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਤੁਸੀਂ ਚਾਹੇ AV5 ਦੇ ਹੱਕ ਦੇ ਵਿੱਚ ਆ ਚਾਹੇ AV5 ਦੇ ਅਗੇਂਸਟ ਆ, ਪਰ ਜੇ ਤੁਹਾਡੇ ਨਾਲ ਦੇ ਸਾਥੀ 5 ਜਾਣਿਆਂ ਦੇ ਉੱਤੇ ਲਾ ਸੂਟ ਫਾਈਲ ਕੀਤਾ ਗਿਆ ਤੇ ਤੁਹਾਨੂੰ ਜਿਹੜੇ ਖਾਸ ਕਰਕੇ ਟਰੱਕਰ ਕਮਿਊਨਿਟੀ ਵਾਲੇ ਆ ਉਹਨਾਂ ਦਾ ਸਾਥ ਦੇਣਾ ਬਣਦਾ ਹੈਗਾ। ਵੀ ਕਿਸੇ ਨਾ ਕਿਸੇ ਤਰ੍ਹਾਂ ਜਿੱਦਾਂ ਵੀ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਆ
ਤੇ ਕਿਉਂਕਿ ਅੱਜ AB5 ਦਾ ਇਸ਼ੂ ਆ, ਕੱਲ ਨੂੰ ਪਰਸੋਂ ELD ਦਾ ਇਸ਼ੂ ਸੀਗਾ, ਆਉਣ ਵਾਲੇ ਸਮੇਂ 'ਚ ਕੋਈ ਹੋਰ ਇਸ਼ੂ ਹੋਊਗਾ। ਸੋ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਤੇ ਫਿਰ ਇਦਾਂ ਦਾ ਕੰਮ ਹੋਣਾ ਹੈ, ਤੇ ਇਕੱਲੇ ਨੇ ਲੜ ਕੇ ਫਿਰ ਉਹ ਬਹਿ ਜਾਣਾ ਹੈਗਾ। ਉਹਨਾਂ ਦਾ ਕੰਮ ਹੀ ਆ ਵੀ ਜਿਹੜਾ ਵੀ ਕੋਈ ਉੱਠਦਾ ਆ, ਜਿਹੜਾ ਵੀ ਸਿਰ ਕੱਢਦਾ ਆ ਵੀ ਉਸ ਨੂੰ ਦੱਬਣਾ। ਕਾਰਪੋਰੇਟਸ ਆਰਗੇਨਾਈਜੇਸ਼ਨਸ ਜਿਹੜੀਆਂ ਆ ਉਹ ਇੱਦਾਂ ਹੀ ਜਿਹੜੀਆਂ ਕਰ ਰਹੀਆਂ, ਇਕੱਠੇ ਨਹੀਂ ਹੋਣ ਦੇਣਾ ਚਾਹੁੰਦੀਆਂ, ਤਾਂ ਹੀ ਯੂਨੀਅਨਾਂ ਤੇ ਮੋਸਟਲੀ ਆਪਾਂ ਦੇਖਦੇ ਆ ਵੀ ਉਲਟਾ ਉਹਨਾਂ ਨੂੰ ਪਤਾ ਵੀ ਜਦੋਂ ਇਕੱਠੇ ਹੋ ਜਾਂਦੇ ਉਹਨਾਂ ਦੀ ਪਾਵਰ ਵੱਧ ਜਾਂਦੀ ਆ, ਤਾਂ ਹੀ ਕੋਈ ਪੁਲਿਸ ਦੀ ਯੂਨੀਅਨ ਮੋਰੇ ਜਾਂ ਫਾਇਰ ਫਾਈਟਰ ਦੀ ਯੂਨੀਅਨ ਮੋਰੇ ਕੋਈ ਸਿਟੀ ਅੜਦੀ ਥੋੜ੍ਹੀ ਆ, ਕੋਈ ਜਿੱਦਾਂ ਉਹ ਕਹਿੰਦੇ ਫਿਰ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਉਹ ਕਰਨਾ ਪੈਂਦਾ ਆ। ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਥਾਵਾਂ ਦੇ ਉੱਤੇ ਉਹ ਤਾਂ ਹੀ ਉਹ ਯੂਨੀਅਨ ਬਣਨ ਦੇ ਜਿਹੜੇ ਉਲਟ ਹੁੰਦੇ ਆ। ਸੋ ਤੁਸੀਂ ਪਰ ਆਪਣੀ ਜਿਹੜੀ ਐਸੋਸੀਏਸ਼ਨ ਯੂਨੀਅਨ ਕੁਛ ਨਾ ਕਿਸੇ ਤਰੀਕੇ ਦੇ ਨਾਲ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਆ। ਜੇ ਅੱਜ ਇਹਨਾਂ 5 ਜਾਣਿਆਂ ਦੇ ਉੱਤੇ ਇਹਨਾਂ ਨੇ ਕੀਤਾ, ਕੱਲ ਨੂੰ ਕੋਈ ਉਹਨਾਂ ਦਾ ਮਕਸਦ ਇਹੀ ਆ ਵੀ ਇਹਨਾਂ 5 ਨੂੰ ਦੇਖ ਕੇ ਬਾਕੀ ਦੇ ਬਾਕੀ ਸਾਰੇ ਜਾਣੇ ਡਰ ਕੇ ਜਿਹੜੇ ਉਹ ਬਹਿ ਜਾਣ, ਉਹ ਕਿਤੇ ਝੰਡਾ ਨਾ ਦੁਬਾਰਾ ਜਿਹੜਾ ਉਹ ਕੋਈ ਹੋਰ ਚੱਕ ਲੈਣ ਵੀ ਦੇਖੋ ਅਸੀਂ ਤੁਹਾਨੂੰ ਨਹੀਂ ਤਾਂ ਇੱਦਾਂ ਖੱਜਲ ਕਰਾਂਗੇ। ਪਰ ਇਹੀ ਲੜਾਈ ਹੁੰਦੀ ਆ ਅਸਲੀ ਹੱਕਾਂ ਦੀ, ਵੀ ਜਦੋਂ ਉਹ ਧੱਕਾ ਜਿਹੜਾ ਉਹ ਕਰ ਰਹੇ ਹੋਣ ਤਾਂ ਭਾਈ ਫਿਰ ਉਦੋਂ ਖੜਨਾ ਪੈਂਦਾ ਆ, ਤੇ ਚੱਕਾ ਜਾਮ ਵੀ ਕਈ ਵਾਰੀ ਫਿਰ ਉਹ ਕਰਨਾ ਪੈਂਦਾ। ਕਈ ਕੁਛ ਇਸ ਦੇ ਵਿੱਚ ਨਾਲ ਜਿਹੜਾ ਉਹ ਕਰਨ ਦੀ ਲੋੜ ਹੁੰਦੀ ਆ। ਸੋ ਸਾਥ ਦੇਣ ਦੀ ਜਿਹੜੀ ਜ਼ਰੂਰਤ ਆ, ਚਾਹੇ ਜਿੱਦਾਂ ਤੁਸੀਂ ਹਰਜੋਤ ਜੀ ਨੇ ਕਿਹਾ, ਚਾਹੇ ਤੁਸੀਂ AB5 ਦੇ ਹੱਕ 'ਚ ਆ ਜਾਂ ਉਲਟ 'ਚ ਆ, ਇਹ ਤਾਂ ਫਿਰ ਹੁਣ ਸ਼ਰੇਆਮ ਹੀ ਜਿਹੜਾ ਉਹ ਧੱਕਾ ਹੈ। ਚੁੱਪ ਕਰਾਉਣ ਦਾ ਮਤਲਬ ਆ, ਉੱਦਾਂ ਆਪਾਂ ਇੱਥੇ ਕਹਿੰਦੇ ਵੀ ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ, ਤੇ ਆਪਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਆ। ਪਰ ਪ੍ਰੋਟੈਸਟ ਕਰਨ ਵਾਲਿਆਂ ਨੂੰ ਦੇਖ ਲਓ ਕੀ ਜਿਹੜਾ ਇਹ ਇਨਾਮ ਆ ਉਹ ਦੇ ਰਹੇ ਹੈਗੇ ਆ। ਸੋ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਹੈਗੇ ਓਕਲੈਂਡ ਦੇ ਵਿੱਚ, ਉਹ ਇਹ ਕਹਿ ਰਹੇ ਆ ਵੀ ਅਸੀਂ ਤਾਂ ਕੰਮ ਕਰਨ ਲਈ ਰੈਡੀ ਆ, ਅਸੀਂ ਤਾਂ ਕੰਮ ਕਰਦੇ ਆ, ਪਰ ਅਸੀਂ ਅੰਡਰ AB5 ਨਹੀਂ ਕਰ ਸਕਦੇ ਕਿਉਂਕਿ ਸਾਨੂੰ ਉਹ ਅਫੋਰਡ ਨਹੀਂ ਹੁੰਦਾ ਹੈਗਾ। ਕਹਿੰਦੇ ਵੀ ਅਸੀਂ ਤਾਂ ਪਿਛਲੇ 2 ਸਾਲਾਂ 'ਚ ਬਹੁਤ ਜ਼ਿਆਦਾ ਕਿੰਨੇ ਘੰਟੇ ਲਾ ਕੇ ਕੰਮ ਕੀਤਾ ਹੈਗਾ, ਪਰ ਕਹਿੰਦੇ ਅਨਫੋਰਚੂਨੇਟ ਪਾਰਟ ਇਹ ਆ ਵੀ ਨਾ ਤਾਂ ਗਵਰਨਰ ਤੇ ਨਾ ਹੀ ਲੈਜਿਸਲੇਚਰ ਸਾਨੂੰ ਸੁਣਨ ਤੋਂ ਸਾਡੀ ਸੁਣ ਨਹੀਂ ਰਹੇ, ਇਨਕਾਰੀ ਹੈਗੇ ਸੁਣਨ ਤੋਂ। ਕਿਮ ਸਲਸਰ ਕੰਪੋਸ ਇੱਕ ਵਾਈਸ ਪ੍ਰੈਜ਼ੀਡੈਂਟ ਹੈਗੇ ਓਕਲੈਂਡ ਵੇਸਟ ਏਰਾਹੇਟਾ ਬ੍ਰਦਰਸ ਟਰੱਕਿੰਗ ਕੰਪਨੀ ਦੇ। ਉਹਨਾਂ ਨੇ ਕਿਹਾ ਵੀ ਇੰਡੀਪੈਂਡੈਂਟ ਕੰਟਰੈਕਟਰ ਓਕਲੈਂਡ ਦੇ ਵਿੱਚ ਸਾਡੇ ਕੋਲ ਇੰਨਾ ਜ਼ਿਆਦਾ ਮਨੀ ਨਹੀਂ ਹੈਗਾ ਵੀ ਅਸੀਂ ਲੌਬੀ ਕਰ ਸਕੀਏ AB5 ਦੇ ਅਗੇਂਸਟ, ਤੇ ਵੀ ਸਾਡੀ ਉਹ ਗੱਲ ਸੁਣ ਸਕਣ। ਇਹ ਗੱਲ ਬਿਲਕੁਲ ਉਹਨਾਂ ਦੀ ਸਹੀ ਆ। ਆਪਾਂ ਦੇਖਿਆ ਆ ਊਬਰ ਲਿਫਟ ਨੇ $120 ਮਿਲੀਅਨ ਦੇ ਕਰੀਬ 200 ਤੋਂ ਵੱਧ ਹਰਜੋਤ ਸਿੰਘ ਜੀ, ਜਾਂ 200 ਤੋਂ ਉੱਤੇ ਖਰਚ ਕੀਤਾ ਸੀ। ਸੋ ਹੈ ਤਾਂ ਉਹ ਵੀ ਇਹੀ ਕੰਮ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜ਼ਰੂਰ ਆਪਣੇ ਜਿਹੜੇ 5 ਟਰੱਕਰਸ ਦੇ ਉੱਤੇ ਉਹਨੀ ਲਾਸੂਟ ਫਾਈਲ ਕੀਤਾ ਹੈ ਪੋਰਟ ਨੇ ਤੇ ਸਿਟੀ ਆਫ ਓਕਲੈਂਡ ਨੇ। ਆਪਾਂ ਲੋਕਲ ਹੀ ਰਹਿੰਦੇ ਆ, ਇਲੈਕਸ਼ਨਾਂ ਤਾਂ ਆਉਂਦੀਆਂ ਰਹਿੰਦੀਆਂ, ਸੋ ਉਹਨਾਂ ਨੂੰ ਲੈਸਨ ਦੇਣਾ ਚਾਹੀਦਾ ਆ ਤੇ ਉਹਨਾਂ ਨੂੰ ਇਕੱਠੇ ਹੋ ਕੇ ਇਹਨਾਂ ਸਾਰਿਆਂ ਦਾ ਸਾਥ ਦੇਣਾ ਚਾਹੀਦਾ। 5 ਚੋਂ 1 ਜਣਾ ਪੰਜਾਬੀ ਆ ਆਪਣਾ ਟਰੱਕ ਡਰਾਈਵਰ, ਤੇ 4 ਜਣੇ ਹੋਰ ਹੈਗੇ, 2 ਮੈਕਸੀਕਨ ਮੂਲ ਦੇ, ਮੋਸਟਲੀ ਸਾਰੇ ਇਮੀਗ੍ਰੈਂਟਸ ਹੈਗੇ ਆ। ਸੋ ਸਾਰਿਆਂ ਨੂੰ ਜਿਹੜੀ ਵੀ ਇੰਡਸਟਰੀ 'ਚ ਹੋਵੇ ਉਹ ਸਾਥ ਦੇਣਾ ਚਾਹੀਦਾ ਹੈ। ਜੀ ਬਿਲਕੁਲ। ਇੱਥੇ ਇੱਕ ਆਪਾਂ ਬ੍ਰੇਕ ਜੀ ਲਵਾਂਗੇ। ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਰਾਜਕਰਮਵੀਰ ਸਿੰਘ ਜੀ, ਇੱਕ ਬਹੁਤ ਵੱਡਾ ਇਸ਼ੂ ਸਿੱਖ ਕਮਿਊਨਿਟੀ ਲਈ ਬਣਿਆ ਆ। ਇੱਕ ਤਾਜ਼ੀ ਰਿਪੋਰਟ ਆਈ ਹੈਗੀ ਆ ਵੀ ਐਰੀਜ਼ੋਨਾ ਬਾਰਡਰ ਦੇ ਉੱਤੇ ਧੱਕੇ ਦੇ ਨਾਲ ਬਾਰਡਰ ਪੈਟਰੋਲ ਏਜੰਟਸ ਸਿੱਖਾਂ ਦੀਆਂ ਦਸਤਾਰਾਂ ਲਹਾ ਰਹੇ ਆ ਤੇ ਕਸ਼ਹਿਰਿਆਂ ਦੇ ਨਾਲੇ ਕੱਟ ਰਹੇ ਆ, ਤੇ ਬਹੁਤ ਬੁਰੀ ਸਿਚੁਏਸ਼ਨ ਬਣੀ ਹੋਈ ਆ। ACLU ਨੇ ਲੈਟਰ ਫਾਈਲ ਕੀਤੀ ਹੈਗੀ ਆ ਸੈਨੇਟਰਸ ਦੇ ਕੋਲ। ਆਪਾਂ ਵੀ ਤੁਹਾਨੂੰ ਸੈਨੇਟਰਸ ਦੇ ਨੰਬਰ ਦੇਵਾਂਗੇ, ਉਹਨਾਂ ਦੇ ਆਫਿਸਸ ਦੇ ਵਿੱਚ ਕਾਲ ਕਰਿਓ। ਸੋ ਪੂਰੀ ਡਿਟੇਲ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰ ਇਹ ਸਾਂਝੀ ਕਰਦੇ ਹਾਂ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਸਰੋਤਿਓ, ਜਿਹੜਾ ਤੁਹਾਡਾ ਰੇਡੀਓ ਆ ਪੰਜਾਬੀ ਰੇਡੀਓ USA, ਆਪਾਂ ਤੁਹਾਡੇ ਨਾਲ ਖਬਰਾਂ ਵੀ ਸਾਂਝੀਆਂ ਕਰਦੇ ਹਾਂ, ਵੱਖ-ਵੱਖ ਪ੍ਰੋਗਰਾਮ ਵੀ ਕਰਦੇ ਹਾਂ, ਤੇ ਜਿਹੜੇ ਸਾਡੀ ਕਮਿਊਨਿਟੀ ਨਾਲ ਕਿਤੇ ਧੱਕਾ ਹੁੰਦਾ ਜਾਂ ਕਿਤੇ ਕੋਈ ਗੱਲਬਾਤ ਇਦਾਂ ਦੀ ਹੁੰਦੀ ਆ ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤਾਂ ਕਿ ਆਪਾਂ ਸਾਰੇ ਐਕਟਿਵ ਹੋ ਸਕੀਏ। ਇੱਕ ਵਾਰੀ ਫੇਰ ਮੈਂ ਜ਼ਰੂਰ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਥੋੜਾ ਜਿਹਾ ਧਿਆਨ ਇੰਡੀਆ ਵੱਲੋਂ ਆਪਣੇ ਮੁਲਕ USA ਦੇ ਵਿੱਚ ਰੱਖਿਆ ਕਰੀਏ। ਇੱਥੇ ਸਾਡੇ ਕੀ ਹੱਕ ਹੈਗੇ ਆ। ਇਹ ਮੈਟਰ ਨਹੀਂ ਕਰਦਾ ਵੀ ਤੁਸੀਂ US ਦੇ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ ਜਾਂ ਤੁਸੀਂ ਪੋਲੀਟੀਕਲ ਅਸਾਈਲਮ ਤੇ ਆ। US ਦੇ ਕਨਸਟੀਟਿਊਸ਼ਨ ਦੇ ਵਿੱਚ ਹੱਕ ਹੈਗਾ, ਕੋਈ ਵੀ ਦੁਨੀਆ ਦਾ ਬੰਦਾ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਮੰਗ ਸਕਦਾ ਹੈਗਾ। ਬਹੁਤ ਵਾਰੀ ਜੋ ਲੰਮੇ ਸਮੇਂ ਤੋਂ ਸਿਟੀਜ਼ਨ ਰਹਿੰਦੇ ਆ, ਉਹ ਕਈ ਵਾਰੀ ਪਸੰਦ ਨਹੀਂ ਕਰਦੇ ਜੀ, ਨਵੇਂ ਬੰਦੇ ਆ ਜਾਂਦੇ ਬਾਰਡਰ ਕ੍ਰਾਸ ਕਰਕੇ, ਜੇ ਆ ਉਹ ਆ, ਚਾਹੇ ਉਹ ਆਪ ਜਿੱਦਾਂ ਮਰਜ਼ੀ ਆਏ ਹੋਣ। ਪਰ ਜੇ ਫਿਗਰ ਦਿੰਦਾ ਜਾਵਾਂ ਤੇ ਪਿਛਲੇ ਮਹੀਨੇ ਦੇ ਵਿੱਚ 2.5 ਲੱਖ ਦੇ ਕਰੀਬ ਬਾਰਡਰ ਤੋਂ ਲੋਕਾਂ ਨੇ ਕ੍ਰਾਸ ਕੀਤਾ ਹੈਗਾ, ਅਨਡਾਕੂਮੈਂਟਡ ਲੋਕਾਂ ਨੇ ਪੋਲੀਟੀਕਲ ਅਸਾਈਲਮ ਦੇ ਲਈ। ਤੇ ਜਿਹਦੇ ਵਿੱਚੋਂ ਸਿਰਫ 6,000 ਇੰਡੀਅਨ ਮੂਲ ਦੇ ਸੀ। ਉਹਨਾਂ ਦੇ ਵਿੱਚੋਂ ਕਿੰਨੇ ਪੰਜਾਬੀ ਸੀ ਉਹਦੇ ਬਾਰੇ ਹਜੇ ਡਿਟੇਲ ਨਹੀਂ ਪਤਾ। ਪਰ ਇੱਕ ਬਹੁਤ ਮਾੜੀ ਖਬਰ ਇਹ ਆ ਰਹੀ ਆ, ਇੱਕ USA ਦੇ ਵਿੱਚ ਜੌਨ ਵਾਸ਼ਿੰਗਟਨ ਨਾਮ ਦਾ ਬਲੌਗਰ ਹੈਗਾ ਆ, ਇੰਟਰਸੈਪਟ, ਉਸਨੇ ਸਿੱਖਾਂ ਦੀ ਜੋ ਕੰਡੀਸ਼ਨ ਆ, ਜੋ ਬਾਰਡਰ ਕ੍ਰਾਸ ਕਰਦੇ ਆ, ਉਹਦੇ ਬਾਰੇ ਦੱਸਿਆ ਵੀ ਕਿੰਨਾ ਧੱਕਾ ਸਿੱਖਾਂ ਦੇ ਨਾਲ ਜੋ ਯੂਮਾ ਬਾਰਡਰ ਆ ਐਰੀਜ਼ੋਨਾ ਦਾ, ਉੱਥੇ ਹੋ ਰਿਹਾ ਹੈਗਾ। ਜਦੋਂ ਆਉਂਦੇ ਆ, ਜੇ ਕਿਸੇ ਸਿੱਖ ਨੇ ਆਪਣੀ ਦਸਤਾਰ ਜਾਂ ਪਰਨਾ ਬੰਨਿਆ ਆ, ਛੋਟੀ ਪੱਗ ਬੰਨੀ ਆ, ਤੇ ਬਾਰਡਰ ਪੈਟਰੋਲ ਏਜੰਟਸ ਉਹਨੂੰ ਕਹਿੰਦੇ ਆ ਇਹਨੂੰ ਲਾ ਕੇ ਗਾਰਬੇਜ ਦੇ ਵਿੱਚ ਸਿੱਟੋ। ਤੇ ਕਈ ਜਿਹੜੇ ਨਵੇਂ ਆਉਂਦੇ ਆ, ਤੁਹਾਨੂੰ ਪਤਾ ਵੀ 19 ਕੁ ਇੰਗਲਿਸ਼ ਆਉਂਦੀ ਆ, ਉਹ ਕਹਿੰਦੇ ਵੀ ਸਾਡਾ ਰਿਲੀਜੀਅਸ ਰਾਈਟ ਹੈਗਾ ਆ, ਤੇ ਉਹਨਾਂ ਨੂੰ ਸੁਣਿਆ ਨਹੀਂ ਜਾਂਦਾ। ਤੇ ਹਾਲਤ ਇੱਥੋਂ ਤੱਕ ਵੈਡ ਆ, ਉਹ ਤੋਂ ਬਿਨਾਂ ਕੜੇ ਵੀ ਜਿਹੜੇ ਕੱਟੇ ਜਾਂਦੇ ਆ, ਜਿਨ੍ਹਾਂ ਨੇ ਕੜਾ ਹਰ ਇੱਕ ਨੇ ਪਾਇਆ ਹੁੰਦਾ, ਚਾਹੇ ਕਿਸੇ ਨੇ ਵਾਲ ਕੱਟੇ ਆ ਜਾਂ ਪੱਗ ਵੀ ਬੰਨੀ ਆ, ਕੜਾ ਤਾਂ ਹਰ ਕੋਈ ਪੰਜਾਬੀ ਪਾਉਂਦਾ। ਉਹ ਤੋਂ ਬਾਅਦ ਤੀਜਾ, ਉਹਨਾਂ ਦੇ ਕਛਹਿਰੇ ਜੋ ਆ, ਉਹਨਾਂ ਦੇ ਨਾਲੇ ਵੀ ਕੱਟੇ ਗਏ ਆ ਵੀ ਜੀ ਇਹ ਜਦੋਂ ਉਹਨਾਂ ਨੂੰ ਅਸੀਂ ਅੰਦਰ ਲੈ ਕੇ ਜਾਣਾ ਆ, ਇਹ ਸੁਸਾਈਡ ਕਰ ਸਕਦੇ ਆ। ਤੇ ਉਹਨ ਬੜੀ ਡਿਟੇਲ ਚ ਲਿਖਿਆ ਵੀ ਉਹਨਾਂ ਦੀ ਕਿੰਨੀ ਜਿਹੜੀ ਸਿਚੁਏਸ਼ਨ ਬੈਡ ਹੁੰਦੀ ਆ। ਉਸਨੇ ਪੂਰਾ ਡਾਟਾ ਇਕੱਠਾ ਕੀਤਾ ਆ। ਇਹ ਜਿਹੜੀ ਪੂਰੀ ਨਿਊਜ਼ ਆ ਇੰਟਰਸੈਪਟ ਦੀ, ਇਹ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਸ਼ੇਅਰ ਕੀਤੀ ਆ ਭਈ ਕਿਸ ਤਰ੍ਹਾਂ 64 ਦੇ ਕਰੀਬ ਸਿੱਖਾਂ ਦੀਆਂ ਪੱਗਾਂ ਨੂੰ, ਕੜਿਆਂ ਨੂੰ ਤੇ ਉਹਨਾਂ ਦੇ ਕਛਹਿਰਿਆਂ ਦੇ ਨਾਲਿਆਂ ਨੂੰ ਕੱਟਿਆ ਗਿਆ ਹੈਗਾ। ਉਹਦੇ ਵਿੱਚ ਉਹਨਾਂ ਨੇ ਵੱਖ-ਵੱਖ ਦੱਸਿਆ ਵੀ ਇੱਕ ਗੁਰਜੋਤ ਸਿੰਘ ਨਾਮ ਦਾ ਬੰਦਾ ਸੀ, ਉਹ ਜਦੋਂ ਕ੍ਰਾਸ ਕਰਕੇ ਆਇਆ, ਉਹਨੇ ਕਿਹਾ ਵੀ ਮੈਂ ਤਾਂ ਉੱਥੇ BJP ਦੀ ਮਾਰ ਕਰਕੇ ਆਇਆ, ਧੱਕਾ ਹੁੰਦਾ ਸਾਡੇ ਨਾਲ ਸਿੱਖਾਂ ਨਾਲ, ਤਾਂ ਕਰਕੇ ਪੋਲੀਟੀਕਲ ਅਸਾਈਲਮ ਲੈਣਾ ਵੀ ਮੈਂ ਆਪਣੀ ਦਸਤਾਰ ਨਹੀਂ ਲਾ ਸਕਦਾ ਹੈਗਾ, ਇਹ ਰਿਲੀਜੀਅਸ ਮੇਰੀ ਰਾਈਟ ਹੈਗਾ ਆ। ਪਰ ਉਹਨਾਂ ਨੇ ਕਿਸੇ ਨੇ ਸੁਣੀ ਨਹੀਂ ਹੈਗੀ। 110 ਡਿਗਰੀ ਟੈਂਪਰੇਚਰ ਦੇ ਵਿੱਚ ਬਾਹਰ ਉਹ ਲਾਈਨਾਂ ਦੇ ਵਿੱਚ ਖੜੇ ਸੀ। ਇਸੇ ਤਰ੍ਹਾਂ ਇੱਕ ਭੁਪਿੰਦਰ ਸਿੰਘ ਦੀ ਸਟੋਰੀ ਦੱਸੀ ਗਈ ਆ। ਸੋ ਇਹ ਸਾਰੇ ਸੰਬੰਧ ਦੇ ਵਿੱਚ ਜਦੋਂ ਉਸਨੇ ਪੂਰਾ ਬਲੌਗ ਲਿਖਿਆ, ਉਸਨੇ ACLU ਨੂੰ ਖੁਦ ਕੰਟੈਕਟ ਕੀਤਾ, ਹਾਲਾਂਕਿ ਇਹ ਬੰਦਾ ਖੁਦ ਗੋਰਾ ਆ, ਤੁਸੀਂ ਹਿਸਾਬ ਲਾ ਲਓ, ਇੱਥੇ ਦਾ ਬੋਰਨ। ਸੋ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਨੇ ਹੁਣ ਬਾਰਡਰ ਪੈਟਰੋਲ ਏਜੰਟਸ ਨੂੰ ਲੈਟਰ ਲਿਖੀ ਆ ਵੀ ਭਾਈ ਤੁਸੀਂ ਦਰਜਨਾਂ ਦੇ ਕਰੀਬ ਕੇਸ ਹੋ ਗਏ ਆ, ਤੁਹਾਡੀ ਕਿਹੜੀ ਪਾਲਿਸੀ ਆ? ਨਾ ਤਾਂ ਇਹ US ਗਵਰਨਮੈਂਟ ਦੀ ਪਾਲਿਸੀ ਆ, ਨਾ ਇਹ ਇਮੀਗ੍ਰੇਸ਼ਨ ਪਾਲਿਸੀ ਆ ਵੀ ਕੋਈ ਵੀ ਬੰਦਾ ਬਾਰਡਰ ਤੋਂ ਆਉਂਦਾ ਵੀ ਤੁਸੀਂ ਉਹਦੀ ਪੱਗ ਵੀ ਲਾ ਦਿਓ, ਕੜਾ ਵੀ ਲਾ ਦਿਓ। ਤੇ ਜਾਂ ਤੁਸੀਂ ਆਪਣੀ ਪਾਲਿਸੀ ਬਣਾਈ ਹੋਈ ਹੈਗੀ ਆ, ਇਹਦੇ ਬਾਰੇ ਸਾਨੂੰ ਡਿਟੇਲ ਦਿੱਤੀ ਜਾਵੇ। ਹਜੇ ਤੱਕ ਬਾਰਡਰ ਪੈਟਰੋਲ ਏਜੰਟਸ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ। ਪਰ ਹੋਰ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਆ, ਸਿੱਖ ਆਰਗੇਨਾਈਜੇਸ਼ਨਸ ਆ, ਉਹ ਵੀ ਕੰਟੈਕਟ ਕਰ ਰਹੀਆਂ। ਈਵਨ ਫੀਨਿਕਸ ਐਰੀਜ਼ੋਨਾ ਦੇ ਜੋ ਸਿੱਖ ਆ, ਉਹ ਕਹਿੰਦੇ ਵੀ ਅਸੀਂ ਖੁਦ ਬਾਰਡਰ ਪੈਟਰੋਲ ਏਜੰਟਸ ਦੇ ਕੋਲ ਜਾ ਕੇ ਜਦੋਂ ਉਹਨਾਂ ਨੂੰ ਐਂਟਰ ਕਰ ਲਿਆ ਗਿਆ, ਜੇਲ੍ਹ ਚਲ ਗਏ, ਉਹ ਤੋਂ ਬਾਅਦ ਉਹਨਾਂ ਨੂੰ ਦਸਤਾਰਾਂ ਵੀ ਦਿੱਤੀਆਂ ਗਈਆਂ। ਹੋਰ ਵੀ ਕਈ ਬੀਬੀਆਂ ਜੋ ਮੁਸਲਮਾਨ ਸੀਗੀਆਂ, ਉਹਨਾਂ ਨੂੰ ਹਿਜਬ ਵੀ ਦਿੱਤੇ ਗਏ ਹੈਗੇ ਆ। ਸੋ ਕਈ ਆਰਗੇਨਾਈਜੇਸ਼ਨਸ ਨੇ ਹੈਲਪ ਵੀ ਕੀਤੀ ਆ। ਪਰ ਸਾਡਾ ਸਾਰਿਆਂ ਦਾ ਹੁਣ ਇਹ ਫਰਜ਼ ਇਹ ਬਣਦਾ ਆ ਵੀ ਅਸੀਂ ਬਹੁਤ ਪ੍ਰਾਊਡਲੀ ਕਹਿੰਦੇ ਰਹਿੰਦੇ ਵੀ ਆਪਾਂ ਅਮਰੀਕਨ ਸਿਟੀਜ਼ਨ ਆ, ਸਾਡੇ ਹੱਕ ਬਰਾਬਰ ਆ। ਘੱਟੋ ਘੱਟ ਜੋ ਐਰੀਜ਼ੋਨਾ ਸਟੇਟ ਦੇ 2 ਸੈਨੇਟਰ ਹੈਗੇ ਆ, ਜਿਨ੍ਹਾਂ ਦੀ ਸਟੇਟ 'ਚ ਇਹ ਹੋ ਰਿਹਾ, ਇਹ ਐਰੀਜ਼ੋਨਾ ਦੀ ਖਬਰ ਆਈ ਆ, ਕੈਲੀਫੋਰਨੀਆ ਦੀ ਨਹੀਂ। ਜੋ ਕੈਲੀਫੋਰਨੀਆ ਤੋਂ ਕ੍ਰਾਸ ਕੀਤੇ ਆ, ਉਹਨਾਂ ਦੇ ਬਾਰੇ ਕਿਸੇ ਦੀ ਨਹੀਂ ਆਈ। ਜੋ ਯੂਮਾ ਬਾਰਡਰ ਹੈਗਾ ਐਰੀਜ਼ੋਨਾ ਸਟੇਟ ਦਾ, ਉੱਥੋਂ ਇਹ ਖਬਰ ਆਈ ਹੈਗੀ ਆ।
ਤੇ ਆਪਾਂ ਨੂੰ 2 ਸੈਨੇਟਰ ਹੈਗੇ ਉੱਥੇ ਦੇ, ਦੋਨਾਂ ਸੈਨੇਟਰਸ ਦੇ ਆਫਿਸਿਸ ਨੂੰ ਕੰਟੈਕਟ ਕਰਨਾ ਚਾਹੀਦਾ ਹੈਗਾ। ਹਾਲਾਂਕਿ ACLU ਦੇ ਵਿਨੈਸਾ ਪਿਨੇਡਾ ਜੋ ਅਟਾਰਨੀ ਆ, ਉਹਨਾਂ ਨੇ ਵੀ ਕੰਟੈਕਟ ਕੀਤਾ ਹੈਗਾ। ਕਹਿੰਦੇ ਭਈ ਇਹ ਜੋ ਬਾਰਡਰ ਪੈਟਰੋਲ, US ਕਸਟਮ ਐਂਡ ਬਾਰਡਰ ਪੈਟਰੋਲ ਏਜੰਸੀ ਕੰਮ ਕਰ ਰਹੀ ਆ, ਇਹ ਕਹਿੰਦੇ ਭਈ ਸਟੇਟ ਦੇ, ਫੈਡਰਲ ਦੇ ਤੇ CBP ਦੇ ਆਪਣੀ ਹੀ ਪਾਲਿਸੀਜ਼ ਦੇ ਰੂਲਸ ਨੂੰ ਵਾਇਲੇਟ ਕਰ ਰਹੇ ਹੈਗੇ ਆ। ਤੇ ਲੋਕਾਂ ਦਾ ਜੋ ਰਿਲੀਜੀਅਸ ਬਿਲੀਫ ਹੈਗਾ ਆ, ਉਹਨਾਂ ਨੂੰ ਆਪਣਾ ਧਰਮ ਮੰਨਣ ਦਾ ਜੋ ਹੱਕ ਹੈਗਾ US ਦੇ ਕਨਸਟੀਟਿਊਸ਼ਨ ਦੇ ਵਿੱਚ, ਉਹਦੀ ਵੀ ਡਿਸਰਿਸਪੈਕਟ ਕਰ ਰਹੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਆਪਾਂ ਸਾਰਿਆਂ ਨੂੰ, ਜਿੰਨੇ ਵੀ ਸੁਣਦੇ ਹੈਗੇ, ਚਾਹੇ ਤੁਹਾਨੂੰ ਘੱਟ ਵੀ ਇੰਗਲਿਸ਼ ਆਉਂਦੀ ਆ, ਨਿਆਣਿਆਂ ਨੂੰ ਕਹੋ। ਆਪਾਂ 2 ਸੈਨੇਟਰ ਹੈਗੇ ਆ ਐਰੀਜ਼ੋਨਾ ਦੇ, ਇੱਕ ਕ੍ਰਿਸਟਨ ਸਿਨੇਮਾ ਆ, ਤੁਸੀਂ ਨਾਂ ਤਾਂ ਸੁਣਦੇ ਰਹਿੰਦੇ ਖਬਰਾਂ 'ਚ, ਤੇ ਦੂਸਰੇ ਸੈਨੇਟਰ ਕੈਲੀ ਹੈਗੇ। ਦੋਨਾਂ ਦੇ ਫੋਨ ਨੰਬਰ, ਕੰਟੈਕਟ ਈਮੇਲ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪਾ ਦਾਂਗੇ। ਉਹਨਾਂ ਨੂੰ ਕਾਲ ਕਰੋ ਵੀ ਭਾਈ ਜਿਹੜੀ ਇਹ ਪ੍ਰੈਕਟਿਸ ਹੈਗੀ ਆ, ਇਹ ਰੋਂਗ ਆ। ਹਾਂ, ਪੋਲੀਟੀਕਲ ਅਸਾਈਲਮ ਦੇਣਾ ਨਹੀਂ ਦੇਣਾ ਇਹ ਤਾਂ ਮਰਜ਼ੀ ਆ ਗਵਰਨਮੈਂਟ ਦੀ, ਠੀਕ ਹੈ ਕਿ ਨਹੀਂ, ਪਰ ਤੁਸੀਂ ਉਹਨਾਂ ਦੇ ਜੋ ਧਾਰਮਿਕ ਚਿੰਨ੍ਹ ਆ, ਉਹ ਧੱਕੇ ਦੇ ਨਾਲ ਨਹੀਂ ਲਹਾ ਸਕਦੇ। ਬਿਲਕੁਲ, ਦੇਖੋ ਵੀ ਪੋਲੀਟੀਕਲ ਪ੍ਰੋਸੀਕਿਊਸ਼ਨ, ਰਿਲੀਜੀਅਸ ਪ੍ਰੋਸੀਕਿਊਸ਼ਨ, ਉੱਥੇ ਉਹ ਧੱਕਾ ਹੋ ਰਿਹਾ, ਉਸ ਤੋਂ ਬਚਣ ਦੇ ਲਈ ਅਮਰੀਕਾ 'ਚ ਆਦੇ ਤੇ ਆਉਂਦੇ ਉਹਨਾਂ ਦਾ ਤੁਸੀਂ ਉਹੀ ਚੀਜ਼ ਕਰਕੇ ਸਵਾਗਤ ਕਰ ਰਹੇ ਆ। ਕਾਹਦਾ ਫਿਰ ਇਹ ਜਿਹੜਾ ਅਮਰੀਕਾ ਦੀਆਂ ਜਿਹੜੀਆਂ ਇਹ ਗੱਲਾਂ, ਜਿੱਦਾਂ ਹਰਜੋਤ ਜੀ ਨੇ ਇਸ ਦੇ ਵਿੱਚ ਦੱਸਿਆ ਵੀ 50 ਤੋਂ ਵੱਧ 60 ਕੇਸ ਤਕਰੀਬਨ ਅਜਿਹੇ ਜਿਹੜੇ ਹੋ ਚੁੱਕੇ ਆ, ਜਿਹਦੇ ਵਿੱਚ ਧਾਰਮਿਕ ਚਿੰਨ੍ਹਾਂ ਦੀ ਇਸ ਹਿਸਾਬ ਦੇ ਨਾਲ ਜਿਹੜੀਆਂ ਬੇਅਦਬੀਆਂ ਆ ਉਹ ਕਰ ਰਹੇ ਆ, ਧੱਕਾ ਜਿਹੜਾ ਉਸ ਦੇ ਵਿੱਚ ਉਹ ਕਰ ਰਹੇ ਆ। ਉਹ ਦੱਸਦੇ ਵੀ ਆ, ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਆਉਂਦਾ ਜਿਹੜਾ ਬਾਰਡਰ ਪੈਟਰੋਲ ਏਜੰਟਸ ਜਿਹੜੇ ਆ, ਜਾਂ ਉਹ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਹੇ ਹੈਗੇ। ਅਮਰੀਕਨ ਸਿਵਲ ਲਿਬਰਟੀ ਯੂਨੀਅਨ, ਉਹਨਾਂ ਨੇ ਹੁਣ ਇਹਨਾਂ ਦੀ ਆਵਾਜ਼ ਨੂੰ ਜਿਹੜਾ ਉਹ ਚੁੱਕਿਆ ਹੈਗਾ ਆ। ਸੋ ਇਹ ਜਿਹੜਾ ਜੌਨ ਵਾਸ਼ਿੰਗਟਨ ਹੈਗਾ ਆ, ਇਸਨੇ ਇੱਦਾਂ ਦੇ ਬਹੁਤ ਸਾਰੇ ਜਿਹੜੇ ਪੀੜਤ ਅਸਾਈਲਮ ਸੀਕਰਸ ਹੈਗੇ ਆ, ਉਹਨਾਂ ਦੇ ਨਾਲ ਇੰਟਰਵਿਊ ਕਰਨ ਤੋਂ ਬਾਅਦ ਦੇ ਵਿੱਚ ਇਹ ਚੀਜ਼ ਜਿਹੜੀ ਦੇਖੀ ਆ। ਸੋ ਹਿੰਦੂ ਜਿਹੜੇ ਰਾਸ਼ਟਰਵਾਦ ਜਾਂ ਹਿੰਦੂ ਨੈਸ਼ਨਲਿਸਟ ਪਾਰਟੀ ਜਿਹੜੀ ਉੱਥੇ ਦੀ BJP ਆ, ਉਹ ਆਲਰੇਡੀ ਰਿਲੀਜੀਅਸ ਮਾਈਨੋਰਟੀਜ਼ ਦੇ ਉੱਤੇ ਕ੍ਰੈਕਡਾਊਨ ਕਰ ਰਹੀ ਆ, ਤੇ ਉਸੇ ਤੋਂ ਬਚਦੇ ਹੋਏ ਸਿੱਖ ਜਿਹੜੇ ਉਹ ਇੱਥੇ ਆ ਰਹੇ। ਕਹਿੰਦੇ ਵੀ ਕਈ ਦਿਨਾਂ ਦਾ, ਮਹੀਨੇ ਪੱਧਰ ਦਾ ਜਿਹੜਾ ਟਰੈਕ ਕਰਕੇ ਉਹ ਇੱਥੇ ਪਹੁੰਚੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਹੋ ਰਿਹਾ ਹੈਗਾ ਆ। ਓਵਰਆਲ ਜਿਹੜਾ ਯੂਮਾ ਬਾਰਡਰ ਆ, ਉਸ ਦੇ ਉੱਤੇ ਦੱਸਦੇ ਜਾਈਏ, ਜਿਹੜੇ ਮਾਈਗਰੈਂਟਸ ਤੇ ਬਾਰਡਰ ਅਫੀਸ਼ੀਅਲ ਦੇ ਦੁਆਰਾ ਜਿਹੜੀਆਂ ਇੰਟਰੈਕਸ਼ਨਸ ਆ, ਉਹ 2,35,000 ਨੂੰ ਪਾਰ ਜਿਹੜੀਆਂ ਉਹ ਕਰ ਚੁੱਕੀਆਂ ਹੈਗੀਆਂ। ਆਲਦੋ ਉਹਦੇ ਵਿੱਚੋਂ ਜਿਹੜੇ ਮੈਜੋਰਟੀ ਆ 2,08,000 ਉਹ ਮੈਕਸੀਕੋ, ਗੁਆਟਾਮਾਲਾ, ਹੋਂਡਰਸ ਜਾਂ ਅਲ ਸੈਲਵਾਡੋਰ ਤੋਂ ਆ ਰਹੇ ਹੈਗੇ ਨੇ। ਸੋ ਇਹ ਪਿਛਲੇ ਸਾਲ ਦੇ ਨਾਲੋਂ 300% ਵੱਧ ਲੋਕਾਂ ਦਾ ਇੱਥੇ ਆਉਣਾ ਆਲਰੇਡੀ ਬਣਿਆ ਪਿਆ ਹੈਗਾ ਆ। ਸੋ ਇਹ ਫੀਨਿਕਸ ਦੇ ਵਿੱਚ ਤਾਂ ਹੁਣ ਤੁਸੀਂ ਦੇਖੋ, ਜਦੋਂ ਇਹ ਖਬਰ ਆਈ ਆ, ਇਸ ਦੇ ਵਿੱਚ ਆਪਾਂ ਦੇਖੇ ਵੀ ਰਾਈਡ ਅਗੇਂਸਟ ਹੇਟ ਜਿਹੜੇ ਸਿੱਖ ਮੋਟਰਸਾਈਕਲ ਕਲੱਬ ਵਾਲੇ ਜਿਹੜੇ ਉਹ ਕਰ ਰਹੇ ਹੈਗੇ ਆ, ਵੀ ਲੋਕਾਂ ਨੂੰ ਆਪਣੇ ਬਾਰੇ ਜਿਹੜਾ ਉਹ ਪਤਾ ਲੱਗੇ, ਤੇ ਇਹ ਜਿਹੜਾ ਬਾਰਡਰ ਦੇ ਉੱਤੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਸਵਾਗਤ ਇਸ ਹਿਸਾਬ ਦੇ ਨਾਲ ਕਰ ਰਹੇ ਆ। ਰਾਣਾ ਸੋਢੀ ਇੱਕ ਸਿੱਖ ਵਲੰਟੀਅਰ ਆ, ਜਿਹੜੇ ਕਿ ਉੱਥੇ ਇੱਕ ਵੈਲਕਮ ਸੈਂਟਰ ਦੇ ਵਿੱਚ ਐਜ਼ ਏ ਵਲੰਟੀਅਰ ਕਹਿੰਦੇ ਕੰਮ ਕਰਦੇ ਰਹੇ ਆ। ਕਹਿੰਦੇ ਵੀ ਤੁਸੀਂ ਹਿਸਾਬ ਲਾ ਲਓ ਵੀ ਉੱਦਾਂ ਹੀ ਆ, ਜਿਹੜੇ ਸਿੱਖਾਂ ਦੇ ਲਈ ਜਿਹੜੀ ਪੱਗ, ਤੇ ਜਿਹੜੀ ਮੁਸਲਮਾਨਾਂ ਦੇ ਔਰਤਾਂ ਦੇ ਲਈ ਜਿੱਦਾਂ ਹਿਜਾਬ ਹੁੰਦਾ ਆ, ਤੁਸੀਂ ਕੰਪੇਅਰ ਕਰ ਸਕਦੇ ਹੋ ਵੀ ਦੋਨੋਂ ਹੀ ਧਾਰਮਿਕ ਚਿੰਨ੍ਹਾਂ ਤੇ ਇੱਕ ਅਹਿਮ ਜਿਹੜਾ ਉਹ ਪਾਰਟ ਹੈਗਾ ਆ। ਇਕੱਲਾ ਆਰਟੀਕਲ ਆਫ ਫੇਥ ਹੀ ਨਹੀਂ ਆ, ਇਹ ਪਾਰਟ ਆਫ ਆਈਡੈਂਟਿਟੀ ਜਿਹੜਾ ਆ, ਉਸ ਨੂੰ ਜਿਹੜਾ ਉਹ ਦੇਖਿਆ ਜਾਂਦਾ ਹੈਗਾ। ਸੋ ਇਹ ਜਿਹੜੀ ਚੀਜ਼ ਉੱਥੇ ਜਿਹੜੀ ਉਹ ਬਣੀ ਪਈ ਆ, ਪਰਸਨਲ ਪ੍ਰੋਪਰਟੀਜ਼ ਨੂੰ ਇਸ ਟਾਈਮ ਟੋਟਲੀ ਜਿਹੜਾ ਉਹ ਟਰੈਸ਼ ਦੇ ਵਿੱਚ ਸੁੱਟ ਰਹੇ ਆ, ਤੇ ਜਿਨ੍ਹਾਂ ਵਿੱਚ ਜਿਹੜੇ ਧਾਰਮਿਕ ਚਿੰਨ੍ਹ ਆ ਤੇ ਜਿਹੜੇ ਪਾਰਟ ਆਫ ਆਈਡੈਂਟਿਟੀ ਆ, ਉਹਨਾਂ ਨੂੰ ਵੀ ਹਰਜੋਤ ਸਿੰਘ ਜੀ ਉਹ ਸਟਵਾ ਰਹੇ ਆ, ਉਹਨਾਂ ਨੂੰ ਉਹ ਕੱਟ ਰਹੇ ਆ, ਤੇ ਬਹਾਨਾ ਲਾ ਰਹੇ ਆ ਵੀ ਕਿਤੇ ਇਹਨਾਂ ਦੀ ਵਰਤੋਂ ਕਰਦੇ ਹੋਏ ਉਹ ਸੁਸਾਈਡ ਜਿਹੜਾ ਆ ਉਹ ਨਾ ਕਰ ਲੈਣ। ਸੋ ਬਹੁਤ ਮੰਦਭਾਗੀ ਜਿਹੜੀ ਹੁਣ ਇਹ ਇਹਨੂੰ ਗੱਲ ਪੁੱਛਣ ਬਣੀ ਵਾਲਾ ਹੋਵੇ ਪਈ ਵੀ ਆ। ਉਹ ਉੱਥੇ ਪੋਲੀਟੀਕਲ ਪ੍ਰੋਸੀਕਿਊਸ਼ਨ ਤੋਂ ਤਾਂ ਬਚ ਕੇ ਇੱਥੇ ਆਏ ਆ,
ਤਾਂ ਇੱਥੇ ਆ ਕੇ ਉਹਨੇ ਸੁਸਾਈਡ ਕਰਨਾ ਹੈ। ਸੋ ਇੱਕ ਕਿਉਂਕਿ ACLU ਨੇ ਹੁਣ ਦੋਨੋਂ ਹੀ ਸੈਨੇਟਰ ਜੋ ਐਰੀਜ਼ੋਨਾ ਦੇ ਹੈਗੇ, ਕਿਉਂਕਿ ਉਹ ਸਟੇਟ ਦੇ ਵਿੱਚ ਇਹ ਹੋ ਰਿਹਾ, ਸੋ ਸਭ ਤੋਂ ਵੱਡਾ ਇਹੀ ਆ ਵੀ ਹਰ ਸਟੇਟ ਦੇ 2 ਸੈਨੇਟਰ ਆ, ਉਹਨਾਂ ਸਟੇਟਸ ਦੇ ਸੈਨੇਟਰ ਨੂੰ ਕੰਟੈਕਟ ਕੀਤਾ ਜਾਵੇ। ਜਦੋਂ ਸੈਨੇਟਰ ਕ੍ਰਿਸਟਨ ਸਨੇਮਾ ਤੇ ਐਰੀਜ਼ੋਨਾ ਦੇ ਜਿਹੜੇ ਸੈਨੇਟਰ ਮਾਰਕ ਕੈਲੀ ਆ, ਉਹਨਾਂ ਦੇ ਆਫਿਸਰਸ ਨੂੰ ਕੰਟੈਕਟ ਕੀਤਾ ਗਿਆ। ਉਹ ਕਹਿੰਦੇ ਵੀ ਅਸੀਂ ਦਸਤਾਰ ਦੀ ਜੋ ਧੱਕੇ ਨਾਲ ਲਾ ਕੇ ਗਰਭਜ ਸਿੱਟੀ ਜਾਂਦੀ ਆ, ਉਹਦਾ ਇਸ਼ੂ ਅਸੀਂ ਆਫਿਸ ਆਫ ਇਮੀਗ੍ਰੇਸ਼ਨ ਦੇ ਡਿਟੈਂਸ਼ਨ ਸੈਂਟਰ ਦੇ ਨਾਲ ਡਿਸਕਸ ਕੀਤਾ ਆ, ਪਰ ਹਜੇ ਤੱਕ ਸਾਨੂੰ ਜਵਾਬ ਨਹੀਂ ਆਇਆ ਵੀ ਕੋਈ ਐਕਸ਼ਨ ਲਿਆ ਜਾਂ ਨਹੀਂ। ਹੁਣ ਜੇ ਸੈਨੇਟਰਾਂ ਦੇ ਨਾਂ ਤੇ ਨਹੀਂ ਐਕਸ਼ਨ ਲਿਆ, ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਘੱਟੋ ਘੱਟ ਅੱਜ ਇਹ ਸਾਡੇ ਭੈਣਾਂ ਭਰਾਵਾਂ ਨਾਲ ਹੋ ਰਿਹਾ, ਕੱਲ ਨੂੰ ਇਹ ਸਾਡੇ ਨਾਲ ਵੀ ਹੋ ਸਕਦਾ। ਆਪਾਂ ਪਤਾ ਸਾਰਿਆਂ ਨੇ ਕਿੰਨੀ ਲੜਾਈ ਏਅਰਪੋਰਟ ਦੇ ਉੱਤੇ ਵੀ ਦਸਤਾਰਾਂ ਲਹਾਉਣ ਲੱਗ ਪਏ ਸੀ, ਤੇ ਫਿਰ ਇਹਨਾਂ ਨੇ ਹੁਣ ਪਾਲਿਸੀ ਬਣਾਈ ਆ TSA ਨੇ ਵੀ ਉਹ ਚੈੱਕ ਕਰ ਸਕਦੇ ਆ ਆਪਣੇ ਹੱਥ ਨਾਲ ਜਾਂ ਉਹਨਾਂ ਦੇ ਜੋ ਵੀ ਮੈਟਲ ਡਿਟੈਕਟਰ ਹੁੰਦਾ, ਤੇ ਦਸਤਾਰ ਨਹੀਂ ਲਾਣੀ ਪੈਂਦੀ। ਸੋ ਆਪਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ, ਆਪਾਂ ਦੋਨੋਂ ਹੀ ਸੈਨੇਟਰ ਦੇ ਆਫਿਸਰਸ ਦੇ ਵਿੱਚ ਕਾਲ ਕਰੀਏ। ਉਹਨਾਂ ਦਾ ਇੱਕ ਲੋਕਲ ਆਫਿਸ ਹੁੰਦਾ ਹੈ ਨੰਬਰ ਐਰੀਜ਼ੋਨਾ ਦਾ, ਤੇ ਇੱਕ ਵਾਸ਼ਿੰਗਟਨ DC ਦਾ। ਇਸੇ ਤਰ੍ਹਾਂ ਉਹਨਾਂ ਦੀ ਜਾਂ ਆਈ ਈਮੇਲ ਥਿੰਕ ਉਹਦੇ ਨਾਲੋਂ ਵੀ ਬੈਟਰ ਆ ਜਿਹੜਾ ਮਾਇਓਰਕਸ ਸਕੱਤਰ ਹੈਗੇ ਆ, ਜੀ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਹੋਮਲੈਂਡ ਸਿਕਿਉਰਿਟੀ ਸਿਕਿਉਰਿਟੀ ਦੇ, ਦੇ ਜਿਨ੍ਹਾਂ ਦੇ ਅੰਡਰ ਇਹ ਆਉਂਦਾ ਆ, ਉਹਨਾਂ ਤੱਕ ਇਹ ਆਵਾਜ਼ ਜਿਹੜੀ ਉਹ ਚੱਕੋ ਵੀ ਭਾਈ। ਤੁਸੀਂ ਉੱਦਾਂ ਤਾਂ ਬੜੇ ਕਹਿੰਦੇ ਆ ਵੀ ਅਸੀਂ ਲਤਾੜਿਆਂ ਦੇ ਹੱਕਾਂ ਦੇ ਲਈ ਜਿਹੜਾ ਉਹ ਕੱਢਦੇ ਆ, ਤੁਸੀਂ ਪਿਛਲੇ ਪ੍ਰਸ਼ਾਸਨ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਚੀਜ਼ਾਂ ਨੂੰ ਲੈ ਕੇ ਗਾਲਾਂ ਕੱਢਦੇ ਸੀਗੇ, ਤੇ ਹੁਣ ਤੁਸੀਂ ਦੇਖੋ ਤੁਹਾਡੇ ਪ੍ਰਸ਼ਾਸਨ 'ਚ ਇਹ ਕੀ ਇਸ ਚੀਜ਼ ਦੇ ਵਿੱਚ ਜਿਹੜਾ ਉਹ ਹੋ ਰਿਹਾ ਹੈਗਾ ਆ ਵੀ ਇਹ ਟੋਟਲੀ ਜਿਹੜੀ ਮਾੜੀ ਗੱਲ ਆ। ਇਹ ਨਹੀਂ ਆ ਵੀ ਜੇ ਇਕੱਲੇ ਸਿੱਖਿਆ ਨਾ ਕਰ ਰਹੇ ਆ ਤੇ ਤਾਂ ਆ, ਬਾਕੀਆਂ ਦੇ ਨਾਲ ਵੀ ਜਿਹੜਾ ਵੀ ਕੋਈ ਉਹਨਾਂ ਦੀ ਧਾਰਮਿਕ ਚਿੰਨ੍ਹਾਂ ਨੂੰ ਇਸ ਹਿਸਾਬ ਦੇ ਨਾਲ ਉਹ ਕਰ ਰਹੇ ਆ ਤਾਂ ਟੋਟਲੀ ਗਲਤ ਆ, ਤੇ ਉਸ ਦੇ ਉਲਟ ਜਿਹੜੀ ਆਵਾਜ਼ ਆ ਉਹ ਆਪਾਂ ਨੂੰ ਉਠਾਉਣੀ ਚਾਹੀਦੀ ਆ। ਦੇਖੋ ਇਹਨਾਂ ਦੇ ਸੈੱਲ ਨੰਬਰ ਨਹੀਂ ਹੁੰਦੇ, ਇਹਨਾਂ ਦੇ ਆਫਿਸ ਦੇ ਹੀ ਜਿਹੜੇ ਨੰਬਰਸ ਆ ਉਹ ਜੀ ਹੁੰਦੇ ਆ। ਕਿਸੇ ਸੈਨੇਟਰ ਦਾ ਆਪਣੇ ਕੋਲ ਸੈੱਲ ਨੰਬਰ ਤਾਂ ਨਹੀਂ, ਪਰ ਹਾਂ ਇਹ ਡੈਫੀਨੇਟਲੀ ਹੈਗਾ ਆ ਵੀ ਤੁਸੀਂ ਉਹਨਾਂ ਦੇ ਜਿਹੜੇ ਆਫਿਸ ਦੇ ਨੰਬਰਸ ਹੈਗੇ ਆ ਉਹਨਾਂ ਦੇ ਨਾਲ ਕੰਟੈਕਟ ਤੁਸੀਂ ਕਰ ਸਕਦੇ। ਆਉਣ ਵਾਲੇ ਸਮੇਂ 'ਚ ਅਸੀਂ ਹਰਜੋਤ ਸਿੰਘ ਜੀ ਆਪਣੇ ਫੇਸਬੁੱਕ ਦੇ ਉੱਤੇ ਇੱਕ ਪੋਸਟਰ ਬਣਾ ਕੇ ਪਾ ਕੇ ਉਹ ਜਿਹੜਾ ਉਹ ਸ਼ੇਅਰ ਕਰ ਦਾਂਗੇ। ਤੁਸੀਂ ਵੀ ਅੱਗੇ ਤੋਂ ਅੱਗੇ ਜਿਨ੍ਹਾਂ ਨੇ WhatsApp ਕਰਨਾ, ਅੱਗੇ ਤੋਂ ਅੱਗੇ ਫਾਰਵਰਡ ਜਿਹੜਾ ਉਹ ਕਰੋ, ਜੀ ਤਾਂ ਜੋ ਇਹਨਾਂ ਤੱਕ ਜਿਹੜੇ ਸਕੱਤਰ ਮਾਇਓਰਕਸ ਤੇ ਜਿਹੜੇ ਸੈਨੇਟਰ ਸਿਨੇਮਾ ਤੇ ਸੈਨੇਟਰ ਕੈਲੀ ਆ, ਇਹਨਾਂ ਨੂੰ ਜਿਹੜਾ ਉਹ ਆਖੋ, ਤੇ ਹੋ ਸਕੇ ਤਾਂ ਐਰੀਜ਼ੋਨਾ ਦੇ ਚਾਹੇ ਜਿਹੜੇ ਦੂਜੇ ਲਾ ਮੇਕਰਸ ਆ ਉਹਨਾਂ ਤੱਕ ਵੀ ਇਹ ਜਿਹੜੀ ਆਵਾਜ਼ ਆ ਉਹ ਚੁਕਾਓ। ਵੱਖ-ਵੱਖ ਹੋਰ ਰਿਲੀਜੀਅਸ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੂੰ ਵੀ ਇਸ ਦੇ ਵਿੱਚ ਨਾਲ ਐਡ ਕਰਾਓ, ਕਿਉਂਕਿ ਜੇ ਅੱਜ ਇੱਕ ਦੇ ਨਾਲ ਇੱਦਾਂ ਹੋ ਰਿਹਾ ਤੇ ਕੱਲ ਨੂੰ ਬਾਕੀਆਂ ਦੇ ਨਾਲ ਵੀ ਉਹ ਸਾਰਾ ਕੁਛ ਇੱਦਾਂ ਕਰ ਜੀ ਸਕਦੇ ਹੈਗੇ ਆ। ਬਿਲਕੁਲ, ਇਹ ਪੂਰੀ ਦੀ ਪੂਰੀ ਨਿਊਜ਼ ਜਿਹੜੀ ਉਹ ਆਪਾਂ ਫੇਸਬੁੱਕ ਤੇ ਵੀ ਸ਼ੇਅਰ ਕੀਤੀ, ਉਹ ਬਲੌਗ ਉਸਨੇ ਪੂਰੀਆਂ ਫੋਟੋਆਂ ਕਿਸ ਤਰ੍ਹਾਂ ਨਾਲੇ ਕੱਟਿਆਂ ਦੀਆਂ ਸਿੱਟੀਆਂ, ਹੋਰ ਹਿਜ਼ਬ ਦੀਆਂ ਜਾਂ ਹੋਰ ਸਾਰੀਆਂ ਉੱਤੇ ਪਾਈਆਂ, ਤੁਸੀਂ ਖੁਦ ਦੇਖ ਸਕਦੇ ਹੋ ਜੀ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਦੂਸਰੀਆਂ ਦੁਨੀਆਂ ਕੁਝ ਖਬਰਾਂ ਦੇ ਵੱਲ ਜੋ ਕਰੀਏ ਤਾਂ ਆਪਾਂ ਜਿੱਦਾਂ ਪਤਾ ਹੀ ਆ ਵੀ ਅੱਜ ਦੇ ਦਿਨ ਗੱਲਬਾਤ ਕਰਦੇ ਹੁੰਦੇ ਆ ਰੀਅਲ estate ਤੇ ਮੌਰਗੇਜ ਇੰਡਸਟਰੀ ਦੇ ਬਾਰੇ। ਆਪਣੇ ਨਾਲ ਇਸ ਟਾਈਮ ਮੋਹਨ ਚੀਮਾ ਜੀ ਜੁੜ ਚੁੱਕੇ ਨੇ। ਮੋਹਨ ਚੀਮਾ ਜੀ, ਜੀ ਆਇਆਂ ਨੂੰ ਕਰਦੇ ਹਾਂ, ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਵੀਰ ਭਾਜੀ, ਆਪ ਜੀ ਨੂੰ, ਖਾਲਸਾ ਭਾਜੀ ਆਪ ਜੀ ਨੂੰ, ਅਤੇ ਸਭ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸੋ ਜ਼ੈਂਡਰ ਮੌਰਗੇਜ ਰੀਅਲ estate ਵੱਲੋਂ ਆਪਣੇ ਨਾਲ ਮੋਹਨ ਚੀਮਾ ਜੀ ਹਰ ਵਾਰੀ ਜੁੜਦੇ ਨੇ ਤੇ ਆਪਾਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੰਦੇ ਆ। ਤੇ ਮੋਹਨ ਚੀਮਾ ਜੀ, ID ਸ਼ੇਅਰ ਕਰ ਲਿਓ ਜੀ। ਹਾਂਜੀ ਵੀਰ ਜੀ, ਸੋ ਜਿਹੜੀ ਸਾਡੀ ਲੋਨ ਦੀ ID ਹੈਗੀ ਹੈ, ਜਿਹਦੇ ਵਿੱਚ ਅਸੀਂ ਹੋਮ ਮੌਰਗੇਜਸ ਕਰਨੇ ਆ ਜ਼ੈਂਡਰ ਮੌਰਗੇਜ ਨਾਲ, ਉਹ NMLS ID ਨੰਬਰ ਹੈਗੀ ਜੀ 698952। ਜਿਹੜਾ ਅਸੀਂ ਰੀਅਲ estate ਦਾ ਕੰਮ ਕਰਨੇ ਆ ਕੈਲੀਫੋਰਨੀਆ ਦੇ ਵਿੱਚ, ਤੇ ਉਸ ਦੀ ID ਹੈਗੀ ਜ਼ੈਂਡਰ ਰੀਅਲ estate ਦੇ ਨਾਲ DRE ਨੰਬਰ ਜਿਹੜਾ ਹੈਗਾ 02067197 ਜੀ। ਜੀ ਸੋ ਚੀਮਾ ਜੀ, ਈਵਨ ਦੋ ਫੈਡ ਨੇ ਇੰਟਰਸਟ ਰੇਟ ਵਧਾਇਆ, ਪਰ ਪਿਛਲੇ ਹਫਤੇ ਦੇ ਦੌਰਾਨ ਮੌਰਗੇਜ ਇੰਟਰਸਟ ਰੇਟ ਫਿਰ ਇੱਕ ਵਾਰੀ ਕਾਫੀ ਘਟ ਕੇ ਥੱਲੇ ਆਏ ਆ। ਹਾਂਜੀ ਖਾਲਸਾ ਭਾਜੀ, ਦੇਖੋ ਇਸ ਤਰ੍ਹਾਂ ਹੈਗਾ, ਜਿਹੜੀ ਮਾਰਕੀਟ ਹੈਗੀ ਹੈ ਨਾ, ਇਹ ਫੈਡ ਨਾਲ 2 ਕਦਮ ਅੱਗੇ ਚੱਲਦੀ ਹੈ। ਇਹ ਪਹਿਲਾਂ ਹੀ ਇਹਨਾਂ ਨੇ ਪ੍ਰਾਈਸਿੰਗ ਕੀਤਾ ਹੁੰਦਾ ਹਰ ਚੀਜ਼ ਨੂੰ, ਵੀ ਖਬਰ ਪਹਿਲਾਂ ਆ ਜਾਂਦੀ ਹੈ, ਜਿਵੇਂ ਕਹਿੰਦਾ ਲੀਕ ਹੋ ਗਈ, ਸਾਡੇ ਤੇ ਪੰਜਾਬੀ ਕਹਿੰਦੇ ਲੀਕ ਹੋ ਗਈ, ਤੇ ਸ਼ਰੇਆਮ ਦੱਸਦੇ ਵੀ ਅਸੀਂ ਆਹ ਤਰੀਕ ਨੂੰ ਆਹ ਅਨਾਉਂਸਮੈਂਟ ਕਰਨੀ ਹੈ। ਸੋ ਜਿਹੜੀ ਮਾਰਕੀਟ ਹੈਗੀ ਆ, ਜਿਹੜੇ ਬੈਂਕਸ ਹੈਗੇ ਆ, ਤੇ ਆਲਰੇਡੀ ਕਹਿੰਦੇ ਵੀ ਉਹਨਾਂ ਨੇ ਉਹ ਕਾਊਂਟ ਕੀਤਾ ਹੁੰਦਾ ਵੀ ਇੰਨਾ ਵਿਆਜ ਹੈਗਾ। ਉਹ ਜਿੱਦਣ ਹੋ ਜਾਂਦਾ ਨੋਰਮਲੀ, ਦੇਖੋ ਜਿੱਦਣ ਵੀ ਅਨਾਉਂਸਮੈਂਟ ਕਰਦੇ ਉਸ ਤੋਂ 1-2 ਦਿਨ ਬਾਅਦ ਇਹ ਜਿਹੜੇ ਰੇਟਸ ਹੈਗੇ ਆ ਉਹ ਡ੍ਰੌਪ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ। ਸੋ ਬੇਸਿਕਲੀ ਅਲਟੀਮੇਟਲੀ ਦੇਖੋ, ਜਿਹੜੀ ਵਿੱਚ ਦੀ ਗੱਲ ਇਹ ਹੈਗੀ ਆ, ਬੈਂਕਾਂ ਨੇ ਵੀ ਕਿਸੇ ਤਰ੍ਹਾਂ ਜੀਣਾ ਹੀ ਹੈਗਾ। ਫੈਡ ਕਰੀ ਜਾਂਦੀ ਆਪਣੇ ਨਾਲ, ਉਹਨੇ ਵਿਆਜ ਵਧਾਈ ਜਾਣੇ ਆ। ਜਿਹੜਾ ਫੈਡ ਰੇਟ ਹੈਗਾ
ਉਹਨਾਂ ਨੇ ਆਪਣੇ ਹਿਸਾਬ ਨਾਲ ਤੁਰ ਜਾਣਾ। ਪਰ ਬੈਂਕਿੰਗ ਦੇ ਵਿੱਚ ਜਿਹੜਾ ਸਿਸਟਮ ਹੈਗਾ ਉਹਨਾਂ ਨੇ ਵੀ ਆਪਣੇ ਆਪ ਨੂੰ ਕੈਚਅਪ ਕਰਨਾ। ਹੁਣ ਉਹ ਜੇ ਡਿਮਾਂਡ ਹੀ ਘਟ ਜਾਊਗੀ, ਜੇ ਇਸ ਤਰ੍ਹਾਂ ਹੀ ਲੱਗੇ ਰਹੇ ਹਰ ਪਾਸੇ ਉਹ ਆਪਣੇ ਲੋ ਆਪਣਾ ਫੈਡ ਰੇਟ ਵਧਾਈ ਜਾਣਗੇ ਇਨਫਲੇਸ਼ਨ ਕੰਟਰੋਲ ਕਰਨ ਨੂੰ, ਪਰ ਇਧਰਲੇ ਪਾਸੇ ਬੈਂਕਾਂ ਨੇ ਵੀ ਤਾਂ ਜੀਣਾ ਕਿਸ ਹਿਸਾਬ ਨਾਲ ਉਹਨਾਂ ਨੇ ਆਪਣੇ ਪੈਸੇ ਕਮਾਣੇ ਆ। ਸੋ ਸਮਟਾਈਮਸ ਇਟ ਇਜ਼ ਅ ਨੈਗੇਟਿਵ ਫੈਕਟ ਜਿਹੜਾ ਸਾਨੂੰ ਹੁਣ ਨਜ਼ਰ ਆਉਣਾ ਸ਼ੁਰੂ ਹੋਏਗਾ। ਇਹ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਇੱਕ ਟਾਈਮ ਆਊਗਾ ਵੀ ਇਹ ਵਿਆਜ ਘਟਣਗੇ ਜ਼ਰੂਰ, ਇਹ ਨਹੀਂ ਹੈਗਾ ਵੀ ਹਮੇਸ਼ਾ ਵੱਧਦੇ ਹੀ ਜਾਣਗੇ। ਚਾਂਸਿਸ ਬਹੁਤ ਜ਼ਿਆਦਾ ਸੀਗੇ ਜਦੋਂ ਕੋਵਿਡ ਦੇ ਦੌਰਾਨ ਬੜੇ ਘਟੇ ਸੀ, ਉਦੋਂ ਅਸੀਂ ਇਹ ਗੱਲ ਕਹਿੰਦੇ ਸੀ ਕਦੀ ਇਹ ਜਾ ਕੇ ਵਧਣੇ ਹੈਗੇ ਆ। ਹੁਣ ਇਹਨਾਂ ਨੇ ਕੈਚਅਪ ਕੀਤਾ। ਇਹ ਥੋੜੇ ਮੈਂ ਐਕਚੁਅਲੀ ਇਫ ਯੂ ਆਸਕ ਮੀ ਆਈ ਕੰਸੀਡਰ ਥੀਸ ਸਟੇਬਲ ਰੇਟਸ। ਇਹ ਸਟੇਬਲ ਹੈਗੇ ਆ, ਇਹ ਮਾਰਕੀਟ ਨੂੰ ਸਹੀ ਰੱਖਣਗੇ। ਇਸ ਤੋਂ ਉੱਪਰ ਚੱਲ ਜਾਣ ਉਹ ਮੈਂ ਕਹੂੰਗਾ ਵੱਧ ਹੈਗੇ, ਇਸ ਤੋਂ ਜੇ ਘਟ ਜਾਣ ਉਹ ਸਾਡੇ ਸਾਰੇ ਭੈਣਾਂ ਭਰਾਵਾਂ ਵਾਸਤੇ ਚਲੋ ਇੱਕ ਖੁਸ਼ੀ ਦੀ ਖਬਰ ਹੋਊਗੀ ਵੀ ਵਿਆਜ ਹੋਰ ਘਟ ਗਏ। ਸੋ ਇੱਕ ਜਿਹੜੀ ਗੱਲਬਾਤ ਅੱਜ ਦੀ ਅਸੀਂ ਕਰਨੇ ਪਏ ਨਾ ਭਾਜੀ ਆਪਣੇ ਰਾਜਨ ਭਾਜੀ, ਇਹ ਗੱਲਬਾਤ ਇਹ ਹੈਗੀ ਵਿਆਜ ਜਿਹੜੇ ਹੈਗੇ ਆ ਉਹ ਉੱਪਰ ਥੱਲੇ ਹਮੇਸ਼ਾ ਹੀ ਜਾਂਦੇ ਆ ਔਰ ਜਾਂਦੇ ਰਹਿਣੇ। ਜੀ ਸੋ ਬਿਲਕੁਲ 5 ਹਫ਼ਤਿਆਂ ਬਾਅਦ ਫਿਰ ਮੌਰਗੇਜ ਦੀਆਂ ਐਪਲੀਕੇਸ਼ਨਾਂ ਦੇ ਵਿੱਚ ਵਾਧਾ ਹੋਇਆ। ਸੋ ਜਰੂਰ ਤੁਸੀਂ ਜਿਹੜੇ ਲੋਕ ਘਰ ਖਰੀਦ ਰਹੇ ਆ ਜਾਂ ਪ੍ਰੋਸੈਸ 'ਚ ਆ, ਆਪਣਾ ਲੋਨ ਵਧੀਆ ਟਾਈਮ ਹੈਗਾ ਲੌਕ ਕਰਨਾ। ਤੁਸੀਂ ਮੁੜ ਚੀਮਾ ਉਹਨਾਂ ਦੇ ਆਫਿਸ ਦੇ ਵਿੱਚ ਜਰੂਰ ਕਾਲ ਕਰਕੇ ਉਹਨਾਂ ਤੋਂ ਵਧੀਆ ਸਲਾਹ ਵੀ ਲਓ ਤੇ ਆਪਣੇ ਰੇਟਸ ਵੀ ਲੌਕ ਵਗੈਰਾ ਕਰ ਲਓ। ਜੀ ਬਿਲਕੁਲ, ਇਹਨਾਂ ਦੇ ਨਾਲ ਤੁਸੀਂ ਕੰਟੈਕਟ ਜਿਹੜਾ ਉਹ ਕਰ ਸਕਦੇ ਆ 5599052575 559-905-2575 ਤੇ ਉਹਦਾ ਮਾਰਕੀਟ ਕੰਡੀਸ਼ਨਸ ਕੀ ਚੱਲ ਰਹੀਆਂ ਜੀ? ਰੀਅਲ ਏਸਟੇਟ ਦੀਆਂ ਇਨਵੈਂਟਰੀ ਵੱਧ ਰਹੀ ਆ, ਕਿੱਦਾਂ ਚੱਲ ਰਿਹਾ ਜੀ ਕੰਮ? ਹਾਂਜੀ ਸੁਰਾਜਗੜ ਭਾਜੀ ਸਹੀ ਗੱਲ ਹੈ, ਇਨਵੈਂਟਰੀ ਅੱਗੇ ਨਾਲੋਂ ਵੱਧ ਰਹੀ ਹੈਗੀ ਹੈ। ਜਿਹੜੇ ਘਰ ਹੈਗੇ ਆ ਮਾਰਕੀਟ 'ਚ ਉਹ ਹੁਣ ਜ਼ਿਆਦਾ ਟਿਕ ਰਹੇ ਹੈਗੇ ਨੇ, ਕਿਉਂਕਿ ਜਿਹੜੇ ਈਵਨ ਦੋ ਬਾਇਰਸ ਬਹੁਤ ਜ਼ਿਆਦਾ ਹੈਗੇ ਪਰ ਬਹੁਤ ਜ਼ਿਆਦਾ ਸਾਈਡ ਲਾਈਨ ਤੇ ਹੈਗੇ ਆ। ਉਹ ਇਸ ਵੇਲੇ ਇਹ ਕਹਿ ਲਓ ਨਾ ਇੱਕ ਹੁੰਦੀ ਹੈ ਵੇਟ ਐਂਡ ਸੀ ਅਪਰੋਚ ਉਹਨਾਂ ਲਾਈ ਹੋਈ ਹੈ ਵੀ ਚਲੋ ਦੇਖ ਲੈਂਦੇ ਆ, ਹੋਰ ਦੇਖ ਲੈਂਦੇ ਆ, ਹੋਰ ਦੇਖ ਲੈਂਦੇ ਆ। ਸੋ ਪਹਿਲਾਂ ਤੇ ਹੁੰਦਾ ਸੀ ਘਰ ਲੱਗਦਾ ਸੀ ਤੇ ਲੱਗਣ ਤੋਂ ਪਹਿਲਾਂ ਹੀ ਕਦੋਂ ਬੰਦੇ ਨੇ ਖਬਰ ਪਾਉਣੀ ਵੀ ਘਰ ਲੱਗਣਾ ਵੀ ਰੈਡੀ ਕਰ, ਪੈਸੇ ਆਪਣੇ ਰੈਡੀ ਕਰ ਲਾ ਵੀ ਫਟਾਫਟ ਅਪਰੂਵਲ ਲੈਟਰ ਲਾ ਦੇ, ਇਹ ਘਰ ਦੇ ਉੱਪਰ ਆਫਰ ਪਾ ਦੇ। ਹੁਣ ਉਹ ਜਿਹੜੀ ਗੇਮ ਆ ਥੋੜੀ ਜਿਹੀ ਖਤਮ ਹੋਈ ਪਈ ਹੈ। ਹੁਣ ਜਿਹੜੇ ਬਿਲਕੁਲ ਸੀਰੀਅਸ ਬਾਇਰਸ ਹੈਗੇ ਜਿਨ੍ਹਾਂ ਨੂੰ ਵਾਕਈ ਕਹ ਲਓ ਵੀ ਇਸ ਵੇਲੇ ਲੋੜ ਹੈਗੀ ਹੈ ਆਪਣੇ ਘਰ ਲੈਣ ਵਾਸਤੇ, ਉਹ ਲੋਕ ਇਸ ਵੇਲੇ ਕਹ ਲਓ ਵੀ ਘਰ ਦੀ ਆਫਰ ਪਾਉਂਦੇ ਨੇ। ਸੋ ਹੁਣ ਇੱਕ ਟਾਈਮ ਥੋੜਾ ਜਿਹਾ ਇਹ ਵੀ ਆ ਚੁੱਕਿਆ ਕਿ ਜਿਹੜਾ ਘਰ ਲੱਗਦਾ ਲਿਸਟ ਪ੍ਰਾਈਸ ਤੇ ਵੀ ਉਸ ਤੋਂ ਘੱਟ ਦੇ ਵੀ ਲੋਕੀ ਹੁਣ ਆਫਰ ਪਾਉਂਦੇ ਨੇ। ਪਹਿਲਾਂ ਨਹੀਂ ਸੀ ਇਹ ਸਮਾਂ, ਪਿਛਲੇ 2 ਸਾਲ ਦਾ ਸਮਾਂ ਹੈਗਾ ਹੀ ਨਹੀਂ ਸੀਗਾ। ਹੁਣ ਉਹ ਸਾਨੂੰ ਨਜ਼ਰ ਆ ਰਿਹਾ। ਔਰ ਪਿਛਲੇ ਵੀਕ ਹੀ ਰੀਸੈਂਟਲੀ 2 ਸਾਡੀ ਕੰਪਨੀ ਦਾ ਜਿਹੜੀ ਸੀ ਆਫਰ ਭੇਜਿਆ ਸੀ, ਅਸੀਂ ਆਸਕਿੰਗ ਪ੍ਰਾਈਸ ਤੋਂ ਘੱਟ ਭਰੀਆਂ ਸੀਗੀਆਂ ਔਰ ਦੋਵੇਂ ਹੀ ਉਹ ਐਕਸੈਪਟ ਹੋ ਗਈਆਂ ਸੀਗੀਆਂ। ਸੋ ਮਾਰਕੀਟ ਦੇ ਵਿੱਚ ਆ ਇੱਕ ਨਵੀਂ ਚੇਂਜ ਜਿਹੜੀ ਹੈਗੀ ਆ ਵੀਕ ਦੇ ਵਿੱਚ ਹੁਣ ਨਜ਼ਰ ਸਾਨੂੰ ਆਈ ਸ਼ੁਰੂ ਹੋਈ। ਜੀ ਸੋ ਅੱਗੇ ਮੋਂਜੀਮਾ ਜੀ ਹੁੰਦਾ ਸੀਗਾ ਵੀ ਇਹ ਵੀ ਸੀਗਾ ਵੀ ਕਿਸੇ ਨੇ ਕੋਈ ਘਰ ਦੇਖਣ ਜਾਣਾ, ਉਹ ਕਹਿੰਦੇ ਵੀ ਪਹਿਲਾਂ ਤਾਂ ਭਾਈ ਇਹ ਲੈਟਰ ਲਿਆਓ, ਦੇਖੋ ਕਿੰਨੇ ਦਾ ਤੁਹਾਡਾ ਲੋਨ ਦਾ ਪ੍ਰੀ ਅਪਰੂਵਲ ਸਾਰਾ ਕੁਛ ਆ। ਕੀ ਅਜੇ ਵੀ ਪ੍ਰੋਸੈਸ ਏਦਾਂ ਹੀ ਆ ਬਾਇਰ ਦੇ ਲਈ, ਜਾਂ ਥੋੜਾ ਬਹੁਤਾ ਉਹਨਾਂ ਨੇ ਰਿਲੈਕਸ ਕੀਤਾ ਹੈ ਕੰਮ? ਹਾਂਜੀ ਨਹੀਂ ਹਜੇ ਵੀ ਦੇਖੋ ਇਹ ਪਹਿਲਾਂ ਵੀ ਬ੍ਰਾਈਕ ਮੇਰੇ ਤੁਹਾਡਾ ਸਵਾਲ ਬਹੁਤ ਵਧੀਆ ਹੈਗਾ। ਇਹ ਨਾ ਪਹਿਲਾਂ ਵੀ ਇਦਾਂ ਹੀ ਹੁੰਦਾ ਸੀਗਾ। ਦੇਖੋ ਜਿਹੜੇ ਏਜੰਟਸ ਹੁੰਦੇ ਨਾ ਰੀਅਲ ਏਸਟੇਟ ਏਜੰਟਸ ਹੈਗੇ ਜੀ, ਉਹਨਾਂ ਦੀ ਵੀ ਇੱਕ ਤਰ੍ਹਾਂ ਦੀ ਹੈਗੀ ਤੇ ਨੌਕਰੀ, ਉਹ ਵੀ ਤੇ ਵਿਚਾਰੇ ਆਪਣੇ ਕੱਪੜੇ ਪਾ ਕੇ ਕੰਮ ਨੂੰ ਜਾਂਦੇ ਨੇ, ਤਿਆਰ ਤੋਂ ਗੱਡੀ ਲੈ ਕੇ ਵੀ ਉਹਨਾਂ ਨੇ ਘਰ ਜਾ ਕੇ ਦਿਖਾਣਾ। ਹੁਣ ਜੇ ਕਿਸੇ ਬੰਦੇ ਕੋਲ ਅਪਰੂਵਲ ਲੈਟਰ ਨਹੀਂ ਹੈ, ਉਹ ਕਹਿੰਦਾ ਜੀ ਅਸੀਂ ਆਪਣਾ ਟਾਈਮ ਕਿੰਨਾ ਕੁ ਲਾਈਏ। ਹੁਣ ਬਾਇਰ ਜਿਹੜੇ ਹੈਗੇ ਆ ਉਹ ਕਿਸੇ ਨੇ 1 ਘਰ ਦੇਖਣੇ, ਕਿਸੇ ਨੇ 10 ਘਰ ਦੇਖਣੇ, ਕਿਸੇ ਨੇ 15-20 ਵੀ ਦੇਖਣੇ ਹਨਾ। 15-20 ਘਰ ਦੇਖਣ ਤੋਂ ਬਾਅਦ ਜਾ ਕੇ ਪਤਾ ਚੱਲੇ ਵੀ ਭਾਵੇਂ ਤੁਹਾਡਾ ਲੋਨ ਹੀ ਪਾਸ ਨਹੀਂ ਹੋਇਆ ਸੀ, ਤੇ ਫਿਰ ਉਹ ਬੰਦੇ ਕਹਿੰਦੇ ਯਾਰ ਇੱਕ ਹੀ ਜਿਹੜੇ ਝਟਕਾ ਲੱਗੇ ਨਾ ਰੀਅਲ ਏਸਟੇਟ ਏਜੰਟ ਨੂੰ। ਹੁਣ ਜਿਹੜੇ ਤੇ ਸੈਵੀ ਏਜੰਟਸ ਆ ਜਿਨ੍ਹਾਂ ਨੇ ਬੜੀ ਤਰ੍ਹਾਂ 20-25 ਸਾਲ ਜਿਹੜੇ ਕੰਮ ਕਰਦੇ, ਉਹਨਾਂ ਨੂੰ ਪਤਾ ਸਿਸਟਮ ਦਾ ਵੀ ਭਾਈ ਸਭ ਤੋਂ ਇੰਪੋਰਟੈਂਟ ਚੀਜ਼ ਜੇ ਤੁਹਾਡੇ ਕੋਲ ਕੈਸ਼ ਹੈਗਾ ਤੇ ਆਪਣੀ ਬੈਂਕ ਦੀ ਸਟੇਟਮੈਂਟ ਦਿਖਾ ਦਿਓ, ਆਹ ਦੇਖੋ ਜੀ ਮੇਰੇ ਸੇਵਿੰਗਸ ਕਾਰਡ 'ਚ ਇੰਨੇ ਪੈਸੇ ਪਏ ਆ, ਮੈਂ ਘਰ ਕੈਸ਼ ਲੈ ਸਕਦਾ। ਜੇ ਉਹ ਨਹੀਂ ਲੈ ਸਕਦਾ ਫਿਰ ਤੁਹਾਨੂੰ ਅਪਰੂਵਲ ਲੈਟਰ ਦਿਖਾਉਣਾ ਪੈਣਾ, ਤਾਂ ਉਹ ਜਾ ਕੇ ਏਜੰਟ ਤੁਹਾਨੂੰ ਘਰ ਦਿਖਾਉਣਾ। ਅੱਗੇ ਜਿਹੜੇ ਸੈਲਰ ਹੈਗੇ ਆ ਉਹ ਵੀ ਪਹਿਲਾਂ ਇਹ ਪੁੱਛਦੇ ਵੀ ਭਾਈ ਤੂੰ ਬੰਦੇ ਸਾਡੇ ਘਰ ਲੈ ਕੇ ਆਣ ਲੱਗਾ। ਪਹਿਲਾਂ ਤਾਂ ਕੋਵਿਡ ਚੱਲ ਰਿਹਾ ਸੀ ਤੇ ਕਿਸੇ ਨੂੰ ਅੰਦਰ ਹੀ ਵੜਨ ਦਿੰਦੇ, ਉਦੋਂ ਤੇ ਬਿਲਕੁਲ ਸਖਤ ਸੀ ਨਾ ਵੀ ਅਪਰੂਵਲ ਲੈਟਰ ਸਾਨੂੰ ਪਹਿਲਾਂ ਈਮੇਲ ਹੀ ਕਰੋ ਤਾਂ ਹੀ ਤਾਂ ਘਰ ਖੋਲਾਂਗੇ ਆਪਣਾ। ਸੋ ਅਪਰੂਵਲ ਲੈਟਰ ਲੈਣ ਦੇ ਹੋਰ ਬੜੇ ਮਕਸਦ ਹੈਗੇ ਆ। ਇੱਕ ਜਿਹੜਾ ਇੰਪੋਰਟੈਂਟ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਆ, ਉਹ ਵਧੀਆ ਚੀਜ਼ ਹੈਗੀ ਹੈ ਆਪਣੇ ਖਾਸਾ ਭਾਈ ਤੇ ਆਈ ਭਾਈ, ਉਹ ਇਹ ਹੈਗੀ ਹੈ ਵੀ ਤੁਹਾਨੂੰ ਇਹ ਪਤਾ ਚੱਲ ਜੂਗਾ ਵੀ ਤੁਸੀਂ ਕਿੰਨੇ ਕੁ ਦੇ ਘਰ ਤੱਕ ਕੁਆਲੀਫਾਈ ਕਰਦੇ ਹੋ। ਬਾਕੀ ਜੇ ਤੁਸੀਂ ਘਰ ਦੇਖਣਾ ਸ਼ੁਰੂ ਕਰੋ ਵੀ ਉਸ ਹਿਸਾਬ ਨਾਲ ਦੇਖੋ, ਇਹ ਨਾ ਹੋਵੇ ਵੀ ਤੁਸੀਂ ਕੁਆਲੀਫਿਕੇਸ਼ਨ ਤੁਹਾਡੀ ਘਰ ਦੀ ਹੋਵੇ, ਤੁਸੀਂ ਘਰ ਮਹਿੰਗੇ ਵੇਖੀ ਜਾਓ ਤੇ ਬਾਅਦ ਚ ਫਿਰ ਵੀ ਪ੍ਰੋਬਲਮ ਆਈ ਯਾਰ ਮੈਨੂੰ ਘਰ ਤੇ ਬੜਾ ਪਸੰਦ ਹੈ, ਹੁਣ ਮੈਂ ਕਿੱਦਾਂ ਲਵਾਂ। ਸੋ ਇਹ ਚੀਜ਼ ਨੂੰ ਪਹਿਲਾਂ ਕਲੀਅਰ ਕਰ ਲਓ ਵੀ ਭਾਈ ਮੇਰੀ ਆਹ ਲਿਮਿਟ ਆ, ਇਸ ਤੋਂ ਉੱਪਰ ਨਹੀਂ ਮੈਂ ਜਾਣਾ।
ਫਿਰ ਉਸ ਹਿਸਾਬ ਨਾਲ ਘਰ ਦੇਖੋ, ਤੇ ਉਹ ਤੁਹਾਡੇ ਵਾਸਤੇ ਸਭ ਤੋਂ ਵਧੀਆ ਹੈਗਾ। ਰੀਅਲ ਸਿਟੀਜ਼ਨ ਵਾਸਤੇ ਵੀ ਵਧੀਆ ਹੈਗਾ, ਤੁਹਾਡੇ ਵਾਸਤੇ ਵੀ ਵਧੀਆ ਹੈਗਾ। ਤੇ ਇਹਦੇ ਵਿੱਚ ਜਿਹੜਾ ਕਨਫਿਊਜ਼ਨ ਹੈਗਾ ਉਹ ਜ਼ੀਰੋ ਹੋ ਜਾਂਦਾ, ਤੁਹਾਡਾ ਫਿਰ ਜਿਹੜਾ ਕੰਮ ਹੈਗਾ ਉਹ ਸਹੀ ਤਰੀਕੇ ਨਾਲ ਹੋ ਜਾਂਦਾ। ਇਹਦੇ ਵਿੱਚ ਮੈਂ ਇੱਕ ਚੀਜ਼ ਨਾਲ ਹੋਰ ਇਹ ਪੁੱਛਣਾ ਚਾਹੁੰਦਾ ਵੀ ਕੀ ਜਿਹੜੇ ਲੈਂਡਰਸ ਹੈਗੇ ਆ ਉਹਨਾਂ ਨੇ ਕੁਝ ਰਿਲੈਕਸੇਸ਼ਨ ਕੀਤੀ ਆ ਵੀ ਕਿਹਨੂੰ ਅਸੀਂ ਲੈਂਡ ਕਰ ਸਕਦੇ ਆ, ਕਿਹਨੂੰ ਜਿਹੜਾ ਉਹ ਲੋਨ ਜਿਹੜਾ ਅਪਰੂਵਲ ਕਰਨਾ, ਕੀ ਅਪਰੂਵਲ ਪ੍ਰੋਸੈਸ ਦੇ ਵਿੱਚ ਉਹਨਾਂ ਨੇ ਕੁਝ ਲੀਨੀਅੰਸੀ ਦਿਖਾ ਰਹੇ ਨੇ? ਹਾਂਜੀ, ਇਹ ਬਹੁਤ ਬਹੁਤ ਟਾਈਮਲੀ ਔਰ ਬੜਾ ਅੱਛਾ ਸਵਾਲ ਹੈ ਵੀਰ ਜੀ ਤੁਹਾਡਾ। ਦੇਖੋ ਏਦਾਂ ਲੀਨੀਅੰਸੀ ਨਹੀਂ ਹੈਗੀ, ਪਰ ਨਵੇਂ ਪ੍ਰੋਗਰਾਮ ਆਉਣੇ ਸ਼ੁਰੂ ਹੋ ਗਏ। ਠੀਕ ਹੈ। ਕਹਿਣ ਦਾ ਭਾਵ ਵੀ ਪਹਿਲਾਂ ਜੇ ਤੁਹਾਡੇ ਇਨਕਮ ਟੈਕਸ ਦੇ ਵਿੱਚ ਪੈਸੇ ਨਹੀਂ ਹੁੰਦੇ ਸੀ ਨਾ, ਤਾਂ ਜਲਦੀ ਕਿਤੇ ਕੋਈ ਬੈਂਕ ਜਾਂ ਲੈਂਡਰ ਤੁਹਾਡੇ ਨਾਲ ਗੱਲਬਾਤ ਕਰਕੇ ਰਾਜੀ ਨਹੀਂ ਹੁੰਦਾ। ਹੁਣ ਇਹ ਗੱਲਬਾਤ ਹੋ ਚੁੱਕੀ ਹੈ ਵੀ ਸਾਡੇ ਕੋਲ ਕਾਫੀ, ਮੈਂ ਆਪ ਦੀ ਗੱਲ ਤਾਂ ਦੱਸਦਾ ਵੀ ਸਾਡਾ ਐਕਸਪੀਰੀਅੰਸ ਹੈਗਾ, ਅਸੀਂ ਰੋਜ਼ ਇਹ ਕੰਮ ਕਰਨੇ ਆ ਵੀ ਸਾਡੇ ਕੋਲ, ਕਿਉਂਕਿ ਸਾਡੇ ਕਾਫੀ ਸੱਜਣ ਸਾਡੇ ਫੈਮਿਲੀ, ਸਾਡੇ ਭੈਣ ਭਰਾ ਨਾ ਟਰੈਕਿੰਗ ਕੰਪਨੀਜ਼ ਹੈਗੀਆਂ। ਸਪੋਜ਼ ਕਰੋ ਟਰੈਕਿੰਗ ਦੇ ਵਿੱਚ ਹੈਗੇ ਆ, ਉਹ ਇਨਕਮ ਬੜੀ ਆਉਂਦੀ ਆ, ਪਰ ਖਰਚੇ ਕੱਢਣ ਤੋਂ ਬਾਅਦ ਇਨਕਮ ਖਤਮ ਹੋ ਜਾਂਦੀ ਹੈ, ਲੱਗ ਨਹੀਂ ਆਉਂਦੀ ਵੀ ਕਿੱਥੇ ਗਿਆ ਪ੍ਰੋਫਿਟ, ਹਨਾ। ਸੋ ਹੁਣ ਜਿਹੜੇ ਪ੍ਰੋਗਰਾਮ ਹੈਗੇ ਆ 1099 ਦੇ ਬੇਸ ਤੇ ਵੀ ਹੋ ਜਾਂਦਾ ਲੋਨ। ਤੁਹਾਡੀਆਂ ਬੈਂਕ ਸਟੇਟਮੈਂਟਸ ਹੈਗੀਆਂ, ਤੁਸੀਂ ਉਹ ਦਿਖਾ ਦਿਓ, ਉਹਦੇ ਉੱਪਰ ਉਹਦੇ ਮੁਤਾਬਿਕ ਵੀ ਲੋਨ ਹੋ ਸਕਦਾ। ਕੁਝ ਚੀਜ਼ਾਂ ਨਵੀਆਂ ਆਉਣੀਆਂ ਸ਼ੁਰੂ ਹੋ ਗਈਆਂ, ਵੀ ਕੁਝ ਚੀਜ਼ਾਂ ਨੂੰ ਉਹ ਰਿਲੈਕਸ ਕਰ ਰਹੇ ਨੇ। ਔਰ ਇਹਦਾ ਮੈਨੂੰ ਪਹਿਲਾਂ ਵੀ ਸੀਗਾ ਵੀ ਦੇਖੋ ਜਿਹੜੇ ਪੁਰਾਣੇ ਰੂਲ ਆ ਨਾ, ਬੜੇ ਪੁਰਾਣੇ ਹੈਗੇ ਆ। ਡੈਟ ਟੂ ਇਨਕਮ ਦਾ ਜਿਹੜਾ ਰੂਲ ਹੈਗਾ ਵੀ ਇੰਨੀ ਡੈਟ ਹੋਣੀ ਚਾਹੀਦੀ ਤੁਹਾਡੀ, ਇੰਨੇ ਤੁਹਾਡੇ ਕੋਲ ਮਤਲਬ ਕਿ ਨਾ ਬੜੀ ਉਹਨਾਂ ਨੇ ਆਪਣੇ ਉਹਨਾਂ ਦੇ ਸੀਗੀਆਂ ਗਾਈਡਲਾਈਨਸ ਵੀ, ਜੇ ਇਹ ਨਹੀਂ ਫਿੱਟ ਹੁੰਦੇ ਤਾਂ ਬੰਦੇ ਤੁਸੀਂ ਮੌਰਗੇਜ ਨਹੀਂ ਦੇਣੀ। ਪਰ ਹੁਣ ਜਿਹੜਾ ਅਗਲਾ ਸਮਾਂ ਆਉਣਾ ਨਾ, ਇਹਦੇ ਵਿੱਚ ਇਹਨਾਂ ਨੂੰ ਇਹ ਚੀਜ਼ਾਂ ਨੂੰ ਥੋੜਾ ਬਹੁਤਾ ਰਿਲੈਕਸ ਕਰਨਾ ਪਊਗਾ। ਇਹਨਾਂ ਨੇ ਬਹੁਤੀ ਜ਼ਿਆਦਾ ਲੀਨੀਅੰਸੀ ਨਹੀਂ ਦਿਖਾਣੀ ਰਾਜਗੁਰੂ ਭਾਜੀ, ਉਹ ਤਾਂ ਵੀ ਉਹ ਇਹ ਨਹੀਂ ਚਾਹੁੰਦੇ ਵੀ ਇਹ ਮਾਰਕੀਟ ਕ੍ਰੈਸ਼ ਹੋ ਜਾਏ, ਵੀ ਇੰਨੀਆਂ ਵੀ ਮੌਰਗੇਜ ਦੇ ਦਿਓ ਵੀ ਜਿਹੜੇ ਅਨਕੁਆਲੀਫਾਈਡ ਬੰਦਿਆਂ ਨੂੰ ਘੱਟ ਦੇ ਦਿਓ ਤੁਸੀਂ। ਫਿਰ ਉਹ ਜਿਵੇਂ ਪਹਿਲਾਂ ਹੋਇਆ ਸੀ 2008 ਦੇ ਵਿੱਚ, ਉਹ ਕ੍ਰੈਸ਼ ਹੋ ਗਈ ਸੀ ਮਾਰਕੀਟ। ਉਦੋਂ ਦੇ ਨੁਕਸਾਨ ਹੋਏ ਸੀ ਨਾ, ਉਹਨਾਂ ਨੇ ਬੈਂਕਾਂ ਨੂੰ ਤੇ ਸਭ ਨੂੰ ਬਹੁਤ ਕੁਝ ਸਿਖਾਇਆ ਵੀ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਨਹੀਂ ਚਾਹੀਦਾ। ਸੋ ਲੀਨੀਅੰਸੀ ਹੋਊਗੀ, ਥੋੜੀ ਹੋਊਗੀ, ਜ਼ਿਆਦਾ ਨਹੀਂ ਹੋਊਗੀ। ਇਹਨਾਂ ਨੇ ਮਾਰਕੀਟ ਨੂੰ ਸਟੇਬਲ ਰੱਖਣਾ। ਜੇ ਤੁਸੀਂ ਗੱਲ ਇਹ ਇੱਕ ਜਿਹੜਾ ਸਾਨੂੰ ਸਵਾਲ ਹੋਰ ਬੜਾ ਹੀ ਆ ਰਿਹਾ ਵੀ ਕਾਫੀ ਸਾਨੂੰ ਲੋਕ ਮੈਨੂੰ ਪੁੱਛਦੇ ਆ ਭਾਈ ਕਾਲ ਕਰਕੇ ਵੀ ਘਰ ਲੈ ਲਈਏ ਕਿ ਨਾ ਲਈਏ ਤੇ ਕਿੰਨੀ ਦੇਰ ਵੇਟ ਕਰੀਏ। ਮੈਂ ਸਭ ਨੂੰ ਇਹ ਗੱਲ ਕਹੂੰਗਾ, ਦੇਖੋ ਕਰੈਕਸ਼ਨ ਹੋ ਰਹੀ ਹੈ, ਕਰੈਕਸ਼ਨ ਦੇ ਵਿੱਚ ਤੁਹਾਨੂੰ ਜਿਹੜਾ ਘਰ ਸੂਟ ਕਰਦਾ ਤੁਹਾਡੀ ਲੋੜ ਦੇ ਮੁਤਾਬਿਕ ਉਹ ਤੁਸੀਂ ਘਰ ਜ਼ਰੂਰ ਲਓ। ਜਿੱਥੇ ਗੱਲ ਵਿਆਜ ਦੀ ਆਉਂਦੀ ਹੈ, ਵਿਆਜ ਜੇ ਕੱਲ ਨੂੰ ਘਟਦੇ ਆ ਤੁਸੀਂ ਉਹੀਓ ਘਰ ਨੂੰ ਰੀਫਾਈਨਾਂਸ ਕਰ ਸਕਦੇ ਹੋ। ਪਰ ਤੁਹਾਨੂੰ ਮੈਂ ਇਹ ਗੱਲ ਪੱਕੀ ਦੱਸਣਾ ਵੀ ਜਿਹੜਾ ਘਰ ਤੁਹਾਨੂੰ ਅੱਜ ਮਿਲ ਰਿਹਾ ਨਾ, ਉਹ 10 ਸਾਲ ਬਾਅਦ ਮਹਿੰਗਾ ਹੋਊਗਾ, ਸਸਤਾ ਨਹੀਂ ਹੋਊ। ਇਹ ਗਰੰਟੀ ਲੱਗੀ ਹੈ। ਔਰ ਹਮੇਸ਼ਾ ਏਦਾਂ ਹੋਇਆ, ਘਰ ਹਮੇਸ਼ਾ ਮਹਿੰਗੇ ਹੁੰਦੇ ਆ, ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ। ਸੋ ਲੋੜ ਦੇ ਮੁਤਾਬਿਕ ਦੇਖੋ, ਜੇ ਤੁਹਾਨੂੰ ਰੈਂਟ ਜ਼ਿਆਦਾ ਪੈਂਦਾ ਪਿਆ ਤੇ ਘਰ ਤੁਹਾਨੂੰ ਹਲੇ ਵੀ ਸਹੀ ਮਿਲਦਾ, ਤੇ ਉਹ ਤੁਸੀਂ ਘਰ ਲੈਣ ਦੀ ਹੁਣ ਵੀ ਕੋਸ਼ਿਸ਼ ਜ਼ਰੂਰ ਕਰੋ, ਤਾਂ ਕਿ ਜਿਹੜੀ ਹੋਮ ਓਨਰਸ਼ਿਪ ਹੈਗੀ ਹੈ, ਜਿਹੜੇ ਮੈਂ ਪੂਰਾ ਬਿਲੀਵ ਕਰਨਾ ਇਹ ਸਭ ਤੋਂ ਬੈਸਟ ਐਸਟ ਤੁਹਾਡਾ ਬਣਦਾ, ਜਿਹੜਾ ਕਿ ਤੁਹਾਨੂੰ ਕੁਝ ਨਾ ਕੁਝ ਛੱਡ ਕੇ ਜਾਂਦਾ ਤੁਹਾਡੇ ਕੋਲ ਲੈਂਦਾ ਘੱਟ। ਇੱਕ ਸਵਾਲ ਚੀਮਾ ਜੀ, ਇੱਕ ਕੁਐਸਚਨ ਸਾਡਾ ਜ਼ਰੂਰ ਆ ਵੀ ਆਪਣੇ ਸਰੋਤੇ ਬਹੁਤ ਸਾਰੇ ਕੋਈ H1 ਵਰਕ ਪਰਮਿਟ ਤੇ ਆ, ਪੋਲੀਟੀਕਲ ਅਸਾਈਲਮ ਤੇ ਆ। ਇਹ ਕੁਐਸਚਨ ਜ਼ਰੂਰ ਆਉਂਦਾ ਭਈ ਉਹ ਘਰ ਖਰੀਦ ਸਕਦੇ ਆ, ਕਿੰਨਾ ਡਾਊਨ, 10% ਤੇ 20% ਤੇ ਇਹਦੇ ਬਾਰੇ ਜੇ ਤੁਹਾਨੂੰ ਹੈਗਾ ਜ਼ਰੂਰ ਡਿਸਕਸ ਕਰੋ। ਹਾਂਜੀ, ਸੋ ਜਿਹੜੀਆਂ US ਗਵਰਨਮੈਂਟ ਦੀਆਂ ਜਿਹੜੀ ਹੈਡ ਦੀਆਂ ਪਾਲਿਸੀ ਹੈਗੀਆਂ, ਪਾਲਿਸੀਜ਼ ਬਣੀਆਂ ਹੋਈਆਂ US ਦੇ ਵਿੱਚ, ਉਹ ਬਹੁਤ ਹੀ ਅੱਛੀਆਂ ਹੈਗੀਆਂ। ਕਾਫੀ ਸਿਚੁਏਸ਼ਨਸ ਦੇ ਵਿੱਚ ਜਿਹਦੇ ਵਿੱਚ ਤੁਹਾਡੇ ਕੋਲ ਸਪੋਜ਼ ਕਰੋ, ਦੇਖੋ ਜੇ ਤੇ ਤੁਸੀਂ US ਸਿਟੀਜ਼ਨ ਹੈਗੇ ਹੋ, ਗ੍ਰੀਨ ਕਾਰਡ ਹੈਗੇ ਹੋ, ਵਰਕ ਪਰਮਿਟ ਹੈਗਾ, ਵਰਕ ਪਰਮਿਟ ਜੇ ਐਕਸਪਾਇਰ ਹੈਗਾ ਤਾਂ ਵੀ ਤੁਹਾਨੂੰ ਜਿਹੜੀ ਮਾਰਗੇਜ ਆ ਮਿਲ ਸਕਦੀ ਹੈ। ਉਸ ਤੋਂ ਬਾਅਦ ਜਿਹੜੇ ਵਰਕ ਪਰਮਿਟ ਤੋਂ ਬਾਅਦ ਕਈ ਹੋਰ ਵੀ ਵੀਜ਼ੇ ਹੈਗੇ ਆ, H1 ਹੋ ਗਿਆ ਜਾਂ ਉਦਾਂ ਦੇ ਵੀਜ਼ੇ ਹੈਗੇ ਆ, ਉਹਨਾਂ ਵਿੱਚ ਵੀ ਕੁਛ ਇੱਕ ਵੀਜ਼ੇਸ ਐਸੇ ਹੈਗੇ ਜਿਹੜੇ ਕਿ ਇੱਥੋਂ ਦੀ US ਗਵਰਨਮੈਂਟ ਐਕਸੈਪਟ ਕਰ ਲੈਂਦੀ ਹੈਗੀ ਹੈ। ਸੋ ਹਰ ਇੱਕ ਦੀ ਸਿਚੁਏਸ਼ਨ ਵੱਖਰੀ ਹੈ, ਪਰ ਮੈਂ ਇੰਨੀ ਗੱਲ ਦਾਅਵੇ ਨਾਲ ਕਹਿਣਾ ਵੀ US ਹਾਊਸਿੰਗ ਮਾਰਕੀਟ ਦੇ ਵਿੱਚ ਜੇ ਤੁਸੀਂ ਆਪਣਾ ਵਿਚਾਰ ਬਣਾਇਆ ਘਰ ਲੈਣ ਦਾ, ਜੇ ਤੁਸੀਂ ਕੰਮ ਕਰਦੇ ਹੋ ਤੇ ਤੁਹਾਡੇ ਕੋਲ ਸਟੈਂਪ ਲੱਗੀ ਹੋਈ ਹੈ ਪ੍ਰੋਪਰਟੀ ਪਾਸਪੋਰਟ ਦੇ ਵਿੱਚ, ਤੁਹਾਡਾ ਸਭ ਕੁਝ ਸਹੀ ਹੈਗਾ, ਤੇ ਆਪਣਾ ਮੈਂ ਦੱਸਣਾ ਖਾਲਸਾ ਭਾਜੀ ਬੜੀ ਸਿਚੁਏਸ਼ਨ ਦੇ ਵਿੱਚ ਜਿਹਦੇ ਵਿੱਚ ਅਸੀਂ ਵੀ ਕਦੀ ਸੋਚਦੇ ਵੀ ਇਹਨਾਂ ਨੂੰ ਘਰ ਦਾ ਲੋਨ ਨਹੀਂ ਮਿਲਣਾ, ਲੋਨ ਮਿਲ ਜਾਂਦਾ ਹੈਗਾ। ਹਰ ਇੱਕ ਦੀ ਸਿਚੁਏਸ਼ਨ ਡਿਪੈਂਡ ਕਰਦਾ। ਤੁਹਾਡੇ ਕੋਲ ਜੇ ਕੋਈ ਐਸੇ ਕਾਗਜ਼ ਹੈਗੇ ਨੇ ਜਿਹਦੇ ਵਿੱਚ ਤੁਸੀਂ ਸ਼ੋਅ ਕਰਦੇ ਹੋ ਤੁਸੀਂ ਇੱਥੇ ਲੀਗਲੀ ਪ੍ਰੈਜ਼ੈਂਟ ਹੋ, ਔਰ ਲੀਗਲੀ ਤੁਹਾਨੂੰ ਕੰਮ ਵੀ ਜੇ ਮਿਲ ਗਿਆ ਹੋਇਆ, ਇਹ ਤੁਹਾਡਾ ਵੀਜ਼ਾ ਵੈਲਿਡ ਹੈਗਾ ਨੇ ਸਾਲ ਤੇ ਕੰਮ ਦਾ ਵੀਜ਼ਾ ਹੈਗਾ, ਜੋ ਵੀ ਹੈਗਾ, ਉਹਨਾਂ ਦੇ ਬੇਸ ਦੇ ਉੱਪਰ ਵੀ ਤੁਸੀਂ ਆਪਣਾ ਲੋਨ ਜਿਹੜਾ ਹੈਗਾ ਉਹ ਕਰਾ ਸਕਦੇ ਹੋ। ਇਹ ਹਰ ਇੱਕ ਦੀ ਸਥਿਤੀ ਵੱਖਰੀ ਹੈਗੀ ਹੈ। ਇਸੇ ਕਾਰਨ ਨੰਬਰ ਜਿਹੜਾ ਮੈਂ ਦੱਸਣਾ ਜੀ 559 905 2575, ਇਹ ਮੇਰਾ ਨੰਬਰ ਹੈਗਾ। ਬੇਨਤੀ ਹੈਗੀ ਹੈ ਵੀ ਜੇ ਨੰਬਰ ਬਿਜ਼ੀ ਹੋਵੇ ਤੇ ਮੈਸੇਜ ਛੱਡ ਦਿਓ,
ਟੈਕਸਟ ਮੈਸੇਜ ਕਰ ਦਿਓ, ਮੈਂ ਵਿਦਿਨ ਆਵਰ ਤੁਹਾਨੂੰ ਕਾਲ ਬੈਕ ਕਰਕੇ ਤੁਹਾਡਾ ਜਿਹੜਾ ਵੀ ਸਵਾਲ ਹੈ ਉਸਦਾ ਜਵਾਬ ਜ਼ਰੂਰ ਦਊਂਗਾ। ਬਟ ਵੈਰੀ ਗੁੱਡ ਕੁਐਸਚਨ ਭਾਜੀ। ਵੀਜ਼ੇ ਦੇ ਬੇਸ ਦੇ ਉੱਪਰ ਕਾਫੀ ਜਿਹੜੇ ਐਸੇ ਵੀਜ਼ੇ ਹੈਗੇ ਵੀ ਇਹਨਾਂ ਦੇ ਉੱਪਰ ਬੇਸ ਦੇ ਉੱਪਰ ਵੀ ਘਰ ਦੀ ਮੌਰਗੇਜ ਮਿਲ ਸਕਦੀ ਹੈ। ਨਾਲ ਜੇ ਇਹ ਪ੍ਰੋਗਰਾਮ ਤੁਹਾਡੇ ਕਿਉਂਕਿ ਵਰਲਡ ਵਾਈਡ ਲਿਸਨਰਸ ਵੀ ਹੈਗੇ, ਕੋਈ ਕੈਨੇਡਾ ਸੁਣ ਰਿਹਾ, ਕੋਈ ਆਸਟ੍ਰੇਲੀਆ ਸੁਣ ਰਿਹਾ, ਕੋਈ UK ਸੁਣ ਰਿਹਾ। ਮੈਂ ਇਹ ਵੀ ਦੱਸਦਾ ਜੇ ਤੁਸੀਂ ਫੋਰਨ ਨੈਸ਼ਨਲ ਹੋ ਤਾਂ ਵੀ ਤੁਸੀਂ US ਦੇ ਵਿੱਚ ਘਰ ਲੈ ਸਕਦੇ ਹੋ। ਸਾਡੇ ਕੋਲ ਫੋਰਨ ਨੈਸ਼ਨਲ ਵਾਸਤੇ ਵੀ ਲੋਨ ਪ੍ਰੋਗਰਾਮਸ ਹੈਗੇ ਆ ਜੇ ਕਿਸੇ ਨੇ ਇੱਥੇ ਅਮਰੀਕਾ ਦੇ ਵਿੱਚ ਕਾਲਾ। ਜੀ ਜੀ। ਤੇ ਜਨਰਲ ਮਾਰਗੇਜ ਵਾਲੇ ਮੋਹਨ ਚੀਮਾ ਜੀ, ਹੁਣ ਤੁਸੀਂ ਇੱਕ ਹੋਰ ਸਟੇਟ ਦੇ ਵਿੱਚ ਆਪਣੀਆਂ ਸਰਵਿਸਿਜ਼ ਆਫਰ ਕਰਨੀਆਂ ਸ਼ੁਰੂ ਕੀਤੀਆਂ, ਦੱਸਿਓ ਜੀ ਕਿਹੜੇ ਸੂਬੇ ਵਾਲਿਆਂ ਦੇ ਲਈ ਇਹ ਖੁਸ਼ਖਬਰੀ ਹੈ ਜੀ? ਹਾਂਜੀ ਦੇਖੋ ਜੀ, ਮੇਰਾ ਖੁਦ ਦਾ ਮਨ ਹੈਗਾ ਵੀ ਮੈਂ ਆਪਣੀ ਕਮਿਊਨਿਟੀ ਦੀ ਜਿੰਨੀ ਵੱਧ ਤੋਂ ਵੱਧ ਸੇਵਾ ਹੋ ਸਕੇ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਇਹ ਜਾਰਜੀਆ ਦੇ ਵਿੱਚ, ਜੇ ਤੁਸੀਂ ਅਟਲਾਂਟਾ ਸ਼ਹਿਰ ਦੇ ਵਿੱਚ ਜਾਂ ਜਾਰਜੀਆ ਦੇ ਕਿਸੇ ਵੀ ਸ਼ਹਿਰ 'ਚ ਹੈਗੇ ਹੋ ਤੇ ਜੇ ਸਾਡੀ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈਗੀ ਹੈ ਤੇ ਜਾਰਜੀਆ ਵਿੱਚ ਤੁਸੀਂ ਲੋਨ ਕਰਨਾ ਚਾਹੁੰਦੇ ਹੋ, ਮੌਰਗੇਜ ਦਾ ਕੋਈ ਕੰਮ ਕਰਨਾ ਚਾਹੁੰਦੇ ਹੋ, ਰੀਫਾਈਨੈਂਸ ਜਾਂ ਰੀਫਾਈਨੈਂਸ ਕੈਸ਼ ਆਊਟ ਜਾਂ ਘਰ ਲੈਣਾ ਚਾਹੁੰਦੇ ਜੇ, ਜਾਂ ਤੁਹਾਨੂੰ ਕੋਈ ਮੌਰਗੇਜ ਲੋਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਪਲੀਜ਼ ਇਹ ਨੰਬਰ 559-905-2575 ਜ਼ਰੂਰ ਯਾਦ ਰੱਖੋ, ਲਿਖ ਕੇ ਰੱਖ ਲਓ। ਜੇ ਤੁਹਾਡੀ ਮੈਂ ਉੱਥੇ ਕੋਈ ਸੇਵਾ ਕਰ ਸਕਾਂ ਮੈਨੂੰ ਜ਼ਰੂਰ ਮੌਕਾ ਦਿਓ ਜੀ। ਅਸੀਂ ਤੁਹਾਡੀ ਉੱਥੇ ਵੀ ਮੌਰਗੇਜ ਦੇ ਵਿੱਚ ਤੁਹਾਡੀ ਹੈਲਪ ਅਸੀਂ ਕਰ ਸਕਦੇ ਹਾਂ ਜੀ। ਸੋ ਬਿਲਕੁਲ ਕੰਟੈਕਟ ਤੁਸੀਂ ਜਿਹੜਾ ਜੀ ਕਰ ਲਓ। ਫੋਨ ਨੰਬਰ 5599052575 559-905-2575 ਦੇ ਉੱਤੇ ਜਿਹੜਾ ਜੀ ਉਹ ਤੁਸੀਂ ਕਾਲ ਕਰਿਓ ਤੇ ਤੁਸੀਂ ਆਪਣੀ ਇਨਫੋਰਮੇਸ਼ਨ ਲੈ ਸਕਦੇ ਹੋ। ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਜਿਹੜੀਆਂ ਆਪਣੀਆਂ ਸੇਵਾਵਾਂ ਦਿੰਦੇ ਆ। ਰੀਅਲ estate ਵੇਚਣੀ ਆ, ਖਰੀਦਣੀ ਆ, ਉਸ ਦੇ ਲਈ ਵੀ ਤੁਸੀਂ ਜਿਹੜੇ ਇਹਨਾਂ ਦੇ ਨਾਲ ਸੰਪਰਕ ਕਰੋ ਤੇ ਲੋਨਸ ਕਰਵਾਉਣ ਦੇ ਵਿੱਚ ਵੀ ਇਹ ਤੁਹਾਡੀ ਮਦਦ ਕਰਦੇ ਨੇ। ਇਸ ਦੇ ਨਾਲ ਟਰੱਕਿੰਗ ਇਕੁਇਪਮੈਂਟ, ਟਰੱਕਾਂ ਦੇ ਲਈ ਉਹਨਾਂ ਦੇ ਲੋਨਸ ਦਾ ਵੀ ਇਹ ਕੰਮ ਕਰਦੇ ਨੇ। ਐਗਰੀਕਲਚਰ, ਕਮਰਸ਼ੀਅਲ ਬਿਜ਼ਨਸਿਸ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਮੋਹਨ ਚੀਮਾ ਜੀ, ਥੈਂਕ ਯੂ, ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੀ ਜਾਈਏ, ਆਪਾਂ ਦੋਨੋਂ ਹੀ ਜਿਹੜੇ ਸੈਨੇਟਰ ਹੈਗੇ ਤੇ ਨਾਲ ਅਮਰੀਕਾ ਦੇ ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਉਹਨਾਂ ਦੇ ਕੰਟੈਕਟ, ਈਮੇਲ ਤੇ ਫੋਨ ਨੰਬਰ ਆਪਾਂ ਪੰਜਾਬੀ ਜਿਹੜੇ USA ਦੇ ਫੇਸਬੁੱਕ ਤੇ ਪਾ ਦਾਂਗੇ ਤੇ ਜਰੂਰ ਜਿੰਨੇ ਵੀ ਵੱਧ ਤੋਂ ਵੱਧ ਕੰਟੈਕਟ ਕਰ ਸਕੋ। 1000-2000 ਬੰਦਾ ਕੰਟੈਕਟ ਕਰੂਗਾ ਤਾਂ ਐਕਸ਼ਨ ਹੋਊਗਾ। ਸੋ ਇਹ ਇਕੱਲਾ ਐਰੀਜ਼ੋਨਾ ਵਾਲੇ ਬਾਰਡਰ ਤੇ ਹੋ ਰਿਹਾ, ਕੈਲੀਫੋਰਨੀਆ ਵਾਲੇ ਤੇ ਨਹੀਂ। ਸੋ ਇਹ ਅਮਰੀਕਾ ਇੱਕੋ ਹੀ ਮੁਲਕ ਆ। ਸੋ ਵੱਖ-ਵੱਖ ਤੇ ਕਿਉਂ ਹੋ ਰਿਹਾ, ਰਾਈਟ? ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਇਹਦੇ ਵਿੱਚ ਜ਼ਰੂਰ ਜਿੰਨਾ ਕੁ ਆਪਾਂ ਹਿੱਸਾ ਪਾ ਸਕਦੇ ਹਾਂ। ਈਮੇਲ ਹੀ ਲਿਖਣੀ ਹੈ, ਕੋਈ ਪੈਸੇ ਨਹੀਂ, ਕੋਈ ਕੁਛ ਨਹੀਂ, ਜਾਂ ਫੋਨ ਕਰਕੇ ਉਹਨਾਂ ਦੇ ਮੈਸੇਜ ਛੱਡਣਾ। ਉਹ ਮੈਸੇਜ ਲੈਣ ਦੇ ਬੜੇ ਪਿਆਰ ਨਾਲ ਉਹਨਾਂ ਦੇ ਆਫਿਸ 'ਚ ਹੁੰਦੇ ਆ। ਮੈਂ ਸੈਨੇਟਰ ਦੇ ਲਈ ਆਹ ਮੈਸੇਜ ਆ, ਜੋ ਸਿੱਖਾਂ ਦੀ ਟਰਬਨ ਲਹਾ ਰਿਹਾ, ਧੱਕੇ ਨਾਲ ਕੜਾ ਲਾ ਰਿਹਾ, ਇਹ ਰੋਂਗ ਹੈਗਾ ਆ ਰਿਲੀਜੀਅਸਲੀ। ਤੇ ਇਹ ਹੋਮਲੈਂਡ ਸਿਕਿਉਰਿਟੀ ਨੂੰ ਕੰਟੈਕਟ ਕਰੋ ਤੇ ਬੰਦ ਕਰਾਓ ਬਸ ਜੀ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ। ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।